ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ, ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 30 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟੇਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਰਾਮ ਸਿੰਘ ਸਨੀਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲਗਰੋਵ, ਊੜਾ ਡੈਟ ਰਿਲੀਫ ਵਾਲੇ, ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਬਲਜਿੰਦਰ ਨੇਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਟੈਰਿਫਸ ਨੂੰ ਲੈ ਕੇ ਇਹ ਕਿਹਾ ਵੀ US ਨੇ ਜੋ ਚਾਈਨਾ ਦੇ ਉੱਤੇ ਟੈਰਿਫ ਲਾਏ ਆ ਉਹ ਨਹੀਂ USA ਵੱਲੋਂ ਘਟਾਏ ਜਾਣਗੇ ਅਨਲੈਸ ਕਿ ਬਹੁਤ ਵੱਡਾ ਕੁਝ ਹੈਪਨ ਹੁੰਦਾ ਹੈਗਾ, ਸਮਥਿੰਗ ਸਬਸਟੈਂਸ਼ੀਅਲ ਹੈਪਨਸ। ਤੇ ਕਹਿੰਦਾ ਵੀ ਨਹੀਂ, ਮੈਂ ਡ੍ਰੌਪ ਨਹੀਂ ਕਰਨੇ ਹੈਗੇ। ਕਹਿੰਦੇ ਵੀ ਮੈਂ ਚਾਹਨਾ ਆ ਵੀ ਚਾਈਨਾ ਵੀ ਤਰੱਕੀ ਕਰੇ, ਪਰ ਹਜੇ ਤੱਕ ਸਾਡੀ ਕੋਈ ਡੀਲ ਨਹੀਂ ਬਣ ਰਹੀ। ਟਾਈਮ ਮੈਗਜ਼ੀਨ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਲੇਮ ਕੀਤਾ ਵੀ ਉਹਨਾਂ ਨੇ 200 ਤੋਂ ਵੱਧ ਡੀਲਸ ਸੋ ਫਾਰ ਟੈਰਿਫ ਦੇ ਮਾਮਲੇ 'ਚ ਬਣਾ ਲਈਆਂ ਹੈਗੀਆਂ। ਹਾਲਾਂਕਿ ਉਹਨਾਂ ਨੇ ਕਿਸੇ ਦਾ ਵੀ ਨਾਮ ਨਹੀਂ ਦੱਸਿਆ ਵੀ ਕਿਹੜੀਆਂ ਡੀਲਸ ਕਿਹੜੇ ਮੁਲਕ ਨਾਲ ਬਣੀਆਂ ਹੈਗੀਆਂ। ਕਹਿੰਦੇ ਵੀ 3-4 ਹਫ਼ਤੇ ਦੇ ਵਿੱਚ ਇਹ ਪਤਾ ਚੱਲ ਜਾਊਗਾ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ $2 ਲੱਖ ਤੋਂ ਘੱਟ ਬਣਾਉਂਦੇ ਆ, ਜਿਨ੍ਹਾਂ ਦੀ ਇਨਕਮ ਆ, ਉਹਨਾਂ ਦੇ ਜੋ ਇਨਕਮ ਟੈਕਸ ਆ ਉਹ ਐਲੀਮੀਨੇਟ ਕਰ ਦਿੱਤੇ ਜਾਣਗੇ ਤੇ ਇਟ ਵਿਲ ਬੀ ਏ ਬੋਨਾਜ਼ਾ ਫॉर ਅਮਰੀਕਾ, ਇਹ ਉਹਨਾਂ ਨੇ ਕਿਹਾ ਹੈਗਾ। ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਚਾਈਨਾ ਦੇ ਮਾਮਲੇ ਦੇ ਵਿੱਚ ਮੇਰੀ ਚਾਈਨਾ ਦੇ ਪ੍ਰੈਜ਼ੀਡੈਂਟ ਨਾਲ ਗੱਲਬਾਤ ਹੋਈ ਹੈਗੀ ਆ, ਸ਼ੀ ਜਿਨਪਿੰਗ ਦੇ ਨਾਲ ਨੂਮਰਸ ਟਾਈਮਸ, ਵੀ ਬਹੁਤ ਵਾਰੀ ਹੋਈ ਆ, ਪਰ ਇਹਦੇ ਬਾਰੇ ਉਹਨਾਂ ਨੇ ਡਿਟੇਲ 'ਚ ਨਹੀਂ ਦੱਸਿਆ ਵੀ ਕਦੋਂ ਤੇ ਕਿੱਥੇ ਜਿਹੜੀ ਆ ਗੱਲਬਾਤ ਹੋਈ ਹੈਗੀ ਆ। ਸੋ 200 ਡੀਲਸ ਦੇ ਮਾਮਲੇ 'ਚ ਨਹੀਂ ਕਿਹਾ ਵੀ ਹਾਂ 100% ਮੈਂ ਰਾਈਟ ਆ, ਪਰ ਉਹਦੀ ਜਿਹੜੀ ਡਿਟੇਲ ਆ ਉਹ ਕੁਛ ਵੀ ਨਹੀਂ ਦੱਸੀ ਗਈ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਰਾਸ਼ਟਰਪਤੀ ਟਰੰਪ ਹੋਣਾ ਦੀ ਮਾਸ ਡੈਪੂਟੇਸ਼ਨ ਦੇ ਅੰਡਰ ਤੇ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਤੇ ਜਾਂ ਸਟੂਡੈਂਟ ਪ੍ਰੋਟੈਸਟਰਸ ਦੇ ਉੱਤੇ ਕਾਰਵਾਈ ਦੌਰਾਨ ਇੱਕ ਮੋਸ਼ਨ ਮਾਦਾਵੀ, ਜਿਹੜਾ ਕਿ ਖਲੀਲ ਦਾ ਸਾਥੀ ਸੀ, ਜੋ US ਦੀ ਸਿਟੀਜ਼ਨਸ਼ਿਪ ਦੀ ਇੰਟਰਵਿਊ ਨੂੰ ਲੈ ਕੇ ਜਦੋਂ ਨਿਕਲ ਰਿਹਾ ਸੀ ਤਾਂ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਅੱਜ ਜੱਜ ਦੇ ਦੁਆਰਾ ਉਸ ਕੋਲੰਬੀਆ ਦੇ ਸਟੂਡੈਂਟ ਐਕਟਿਵਿਸਟ ਨੂੰ ਰਿਹਾ ਕੀਤਾ ਗਿਆ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਉਸ ਨੂੰ ਡਿਪੋਰਟ ਕਰਨਾ ਚਾਹੁੰਦੇ ਸੀ, ਪਰ ਜੱਜ ਨੇ ਉਸ ਨੂੰ ਫ੍ਰੀ ਕਰ ਦਿੱਤਾ ਹੈਗਾ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦ ਜਿਹੜਾ ਮੋਸ਼ਨ ਆ ਇਹ ਆਪਣੀ ਇੰਟਰਵਿਊ ਦੇ ਕੇ ਬਾਹਰ ਨਿਕਲਿਆ ਸੀ ਤਾਂ ਉੱਥੇ ਸਵਾਗਤ ਨੂੰ ਆਈਸ ਵਾਲੇ ਜਿਹੜੇ ਖੜੇ ਸੀਗੇ ਤੇ ਇਸ ਨੂੰ ਗ੍ਰਿਫਤਾਰ ਕਰਕੇ ਲੈ ਗਏ ਸੀਗੇ, ਪਰ ਤੁਰੰਤ ਇਸ ਦੇ ਲਾਇਰਸ ਦੇ ਦੁਆਰਾ ਇੱਕ ਉਹਨਾਂ ਦੇ ਉੱਤੇ ਲਾਸੂਟ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਸੀਗਾ ਵੀ ਇਸ ਨੂੰ ਇੱਥੋਂ ਬਾਹਰ ਜਿਹੜਾ ਉਹ ਨਾ ਲਿਜਾਇਆ ਜਾਵੇ, ਜੁਰਿਸਡਿਕਸ਼ਨ ਤੋਂ ਬਾਹਰ, ਜਿਸ ਕਰਕੇ ਇਸ ਨੂੰ ਲੂਜ਼ੀਆਨਾ ਦੇ ਵਿੱਚ ਉਹ ਨਹੀਂ ਲੈ ਕੇ ਜਾ ਸਕੇ ਸੀਗੇ। ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕਹਿੰਦੇ ਵੀ ਉਹ ਵੀ ਕਾਨੂੰਨ ਜਿਹੜੇ ਘੱਟ ਇਨਵੋਕ ਕੀਤੇ ਜਾਂਦੇ, ਰੇਅਰਲੀ ਇਨਵੋਕ ਕੀਤੇ ਜਾਂਦੇ ਆ, ਉਸ ਪ੍ਰੋਵੀਜ਼ਨ ਦੀ ਵਰਤੋਂ ਕਰਦੇ ਹੋਏ ਜਿਹੜੇ ਸਟੂਡੈਂਟ
ਜਿਹੜੇ ਐਕਟਿਵਿਸਟ ਸੀਗੇ, ਖਾਸ ਕਰਕੇ ਜਿਹੜੇ ਡੈਪੂਟੇਸ਼ਨ ਉਹਨਾਂ ਦੇ ਉੱਤੇ ਲਾਈ ਆ, ਉਹਨਾਂ ਦੇ ਵੀਜ਼ੇ ਜਿਹੜੇ ਉਹ ਕੈਂਸਲ ਜਿਹੜੇ ਉਹ ਕੀਤੇ ਸੀਗੇ। ਸੋ ਹੁਣ 14 ਅਪ੍ਰੈਲ ਨੂੰ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ, ਡਿਟੇਨ ਕੀਤਾ ਗਿਆ ਸੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਵਰਮੌਂਟ ਦੇ ਵਿੱਚ ਰੱਖਿਆ ਗਿਆ ਸੀਗਾ। ਤੇ ਅੱਜ ਜਿਹੜੇ US ਡਿਸਟ੍ਰਿਕਟ ਜੱਜ ਵਿਲੀਅਮ ਸੈਸ਼ਨਸ 3rd ਉਹਨਾਂ ਨੇ ਇਸ ਦੀ ਰਿਲੀਜ਼ ਦੇ ਆਰਡਰ ਦੇ ਦਿੱਤੇ ਹੈਗੇ ਆ। ਉਹਨਾਂ ਉਸ ਤੋਂ ਬਾਅਦ ਦੇ ਵਿੱਚ ਮਾਦਾਵੀ ਨੇ ਬਾਹਰ ਆ ਕੇ ਕਿਹਾ ਵੀ ਟੂ ਪ੍ਰੈਜ਼ੀਡੈਂਟ ਟਰੰਪ ਐਂਡ ਹਿਸ ਕੈਬਨਿਟ, ਆਈ ਐਮ ਨਾਟ ਅਫਰੇਡ ਆਫ ਯੂ, ਮੈਂ ਤੁਹਾਡੇ ਤੋਂ ਡਰਦਾ ਨਹੀਂ ਆ। ਕਹਿੰਦੇ ਵੀ ਮੈਂ ਇਹ ਲਾਊਡ ਐਂਡ ਕਲੀਅਰ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦੱਸਣਾ ਜਿਹੜਾ ਉਹ ਚਾਹੁੰਦਾ ਆ। ਜਿਹੜੇ ਜੱਜ ਸੈਸ਼ਨਸ ਆ ਉਹਨਾਂ ਨੇ ਆਰਡਰ ਜਿਹੜਾ ਇਹ ਕੀਤਾ ਵੀ ਇਹਨੂੰ ਰਿਹਾ ਕੀਤਾ ਜਾਵੇ, ਪਰ ਕਹਿੰਦੇ ਵੀ ਉਹਨਾਂ ਦੇ ਆਰਡਰ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਡਿਪੋਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਆਪਣੀ ਉਸ ਕਾਰਵਾਈ ਦੇ ਉੱਤੇ ਜਿਹੜੀ ਉਹ ਰੋਕ ਲਾਵੇ। ਜਿਹੜੇ ਜੱਜ ਸੈਸ਼ਨ ਆ ਉਹ ਜਿਹੜੇ ਪ੍ਰੈਜ਼ੀਡੈਂਟ ਕਲਿੰਟਨ ਆ ਉਹਨਾਂ ਦੇ ਅਪਾਇੰਟੀ ਹੈਗੇ ਆ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਜਿਹੜੀਆਂ ਇਮੀਗ੍ਰੇਸ਼ਨ ਅਥਾਰਟੀਜ਼ ਦੇ ਦੁਆਰਾ ਇਸ ਨੂੰ ਟਰਾਂਸਫਰ ਕਰਨ ਦੀ ਜਿਹੜੀ ਕੋਸ਼ਿਸ਼ ਸੀ ਉਸ ਨੂੰ ਬਲੌਕ ਕਰ ਦਿੱਤਾ ਸੀਗਾ। ਸੋ ਮਾਦਾਵੀ ਪੈਲਸਟੀਨੀਅਨ ਆ, ਵੈਸਟ ਬੈਂਕ ਦੇ ਵਿੱਚ ਇਹ ਜੰਮਿਆ ਪਲਿਆ ਆ, ਉੱਥੇ ਵੱਡਾ ਹੋਇਆ ਆ ਤੇ ਬਾਅਦ ਚ 1 ਦਹਾਕਾ ਹੋ ਗਿਆ ਸੀ ਉਸਨੂੰ US ਦੇ ਵਿੱਚ ਰਹਿੰਦੇ ਆ, ਗ੍ਰੀਨ ਕਾਰਡ ਹੋਲਡਰ ਸੀ। ਤੇ ਮੈਨੂੰ ਲੱਗਦਾ ਇਹਨੇ ਵੀ ਉਸ ਟਾਈਮ ਦੇ ਉੱਤੇ ਫਿਰ ਕਾਰਵਾਈ ਜਿਹੜਾ ਬਣਨ ਦੀ ਕੋਸ਼ਿਸ਼ ਕੀਤੀ ਵੀ ਹੁਣ ਮੈਂ ਸਿਟੀਜ਼ਨ ਬਣ ਜਾਂਦਾ, ਵੀ ਆਲੇ ਦੁਆਲੇ ਜਿਹੜਾ ਹੋ ਹੱਲਾ ਪਿਆ ਆ, ਪਰ ਉਸੇ ਦਰਮਿਆਨ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਹੁਣ ਹਾਲ ਦੀ ਘੜੀ ਉਸ ਨੂੰ ਛੱਡ ਦਿੱਤਾ ਗਿਆ ਆ, ਜੱਜ ਨੇ ਆਦੇਸ਼ ਦੇ ਦਿੱਤੇ ਨੇ ਜੀ। ਸੋ ਬਿਲਕੁਲ ਕੋਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਮੋਸ਼ਨ ਮਾਦਾਵੀ, ਇਹ ਉਹਨਾਂ ਨੇ ਕੋਸ਼ਿਸ਼ ਕੀਤੀ US ਗਵਰਨਮੈਂਟ ਨੇ ਵੀ ਉਹਦਾ ਜਿਹੜਾ ਗ੍ਰੀਨ ਕਾਰਡ ਆ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਰਿਵੋਕ ਕਰ ਦਿੱਤਾ ਜਾਵੇ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਆਰਗੂ ਕੀਤਾ ਸੀ ਕਿ ਇਮੀਗ੍ਰੇਸ਼ਨ ਅਥਾਰਟੀ ਦੇ ਕੋਲ ਰਾਈਟ ਹੈਗਾ ਆ ਲੀਗਲ ਰੈਜ਼ੀਡੈਂਟਸ ਨੂੰ ਜੋ ਪ੍ਰੋਟੈਸਟ ਦੇ ਵਿੱਚ ਐਕਟੀਵਿਟੀਜ਼ ਕਰਦੇ ਆ ਉਹਨਾਂ ਦਾ ਗ੍ਰੀਨ ਕਾਰਡ ਵਾਪਸ ਲੈਣ ਦੇ ਲਈ, ਕਿਉਂਕਿ ਇਹ ਅਮਰੀਕਾ ਦੇ ਫੋਰਨ ਪਾਲਿਸੀ ਇੰਟਰਸਟ ਨੂੰ ਹਾਰਮ ਕਰਦਾ ਹੈਗਾ ਆ। ਸੋ ਇਸ ਮਾਮਲੇ ਦੇ ਉੱਤੇ ਜੋ ਜੱਜ ਆ ਉਹਨਾਂ ਨੇ ਡਿਸੀਜਨ ਦਿੱਤਾ ਹੈਗਾ ਮਦਾਵੀ ਦੇ ਹੱਕ ਦੇ ਵਿੱਚ। ਇਸੇ ਤਰ੍ਹਾਂ ਜਿਹੜਾ ਖਲੀਲ ਆ ਉਹਨਾਂ ਦਾ ਮਾਮਲਾ ਵੀ ਇਸ ਟਾਈਮ ਚੱਲ ਰਿਹਾ ਹੈਗਾ। ਤੇ 100 ਦਿਨ ਹੋ ਗਏ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਸਾਂਭਿਆਂ ਨੂੰ। ਸੋ ਇਸ ਮਾਮਲੇ ਦੇ ਵਿੱਚ ਮਿਸ਼ੀਗਨ ਦੇ ਵਿੱਚ ਉਹਨਾਂ ਨੇ ਇੱਕ ਰੈਲੀ ਰੱਖੀ ਸੀ ਕੱਲ, ਤੇ ਮਿਸ਼ੀਗਨ ਦੀ ਗਵਰਨਰ ਵੀ ਉੱਥੇ ਸੀ। ਗਵਰਨਰ ਦੇ ਨਾਲ ਪਹਿਲੀ ਵਾਰੀ ਹੋਇਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਡੈਮੋਕ੍ਰੈਟਿਕ ਗਵਰਨਰ ਦਾ ਕਾਫੀ ਜਿਹੜੀ ਪ੍ਰੇਜ਼ ਵੀ ਕੀਤੀ ਤੇ ਉਹਨਾਂ ਨੂੰ ਜਿਹੜੇ ਬੜੇ ਪਿਆਰ ਦੇ ਨਾਲ ਮਿਲੇ ਵੀ। ਤੇ ਉਹਦੇ ਵਿੱਚ ਉਹਨਾਂ ਨੇ ਇਸ ਰੈਲੀ 'ਚ ਇਹ ਦੱਸਿਆ ਵੀ 100 ਦਿਨ ਤੋਂ ਵੱਧ ਦਾ ਜਿਹੜਾ ਸਮਾਂ ਆ ਉਹਦੇ ਵਿੱਚ ਅਸੀਂ ਹਿਸਟੋਰਿਕ ਕੰਮ ਕੀਤੇ ਹੈਗੇ ਆ, ਬਾਰਡਰ ਕ੍ਰਾਸਿੰਗ ਨੂੰ ਲੈ ਕੇ, ਐਗ ਪ੍ਰਾਈਸਿਸ ਨੂੰ ਲੈ ਕੇ, ਜੌਬ ਨੂੰ ਲੈ ਕੇ। ਪਰ ਜੇ ਉਹਨਾਂ ਦੀ ਡਿਟੇਲ ਦੱਸਦੇ ਜਾਈਏ ਟੋਟਲੀ ਡਿਫਰੈਂਟ ਆ। ਸਭ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀਆਂ ਗੈਸੋਲੀਨ ਪ੍ਰਾਈਸਿਸ ਆ ਇਹ ਬਹੁਤ ਜ਼ਿਆਦਾ ਘਟ ਗਈਆਂ ਆ। 29 ਅਪ੍ਰੈਲ ਨੂੰ ਐਵਰੇਜ ਗੈਸ ਦੀ ਪ੍ਰਾਈਸ $3.16 ਸੀ, ਜਦਕਿ ਸਾਡੀ ਸਟੇਟ ਦੇ ਵਿੱਚ ਤਾਂ $5 $4.5 ਦੇ ਲਾਗੇ ਛਾਗੇ ਆ ਕੈਲੀਫੋਰਨੀਆ 'ਚ। ਇਹ ਮੈਂ USA ਦੀ ਦੱਸ ਰਿਹਾ। ਇਹ ਆਪਾਂ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆਫਿਸ 'ਚ ਐਂਟਰ ਹੋਏ ਸੀ ਉਸ ਟਾਈਮ ਤੇ $3.12 ਸੀ, ਤੇ ਹੁਣ ਜਿਹੜੀ ਆ ਉਹ $3.16 ਸੀ। ਤੇ ਉਹਨਾਂ ਨੇ ਸਪੀਚ ਕਿਹਾ ਵੀ ਕਈ ਜਗ੍ਹਾ ਤੇ $1.98 ਨੂੰ ਆ ਇਨ ਲੋਟ ਆਫ ਸਟੇਟਸ, ਤੇ ਮੈਨੂੰ ਨਹੀਂ ਲੱਗਦਾ ਕਿਸੇ ਸਟੇਟ 'ਚ $1.98 ਨੂੰ ਗੈਸ ਹੈਗੀ ਆ। ਉਸ ਤੋਂ ਬਾਅਦ ਆ ਜਾਓ ਆਂਡਿਆਂ ਦੀ ਪ੍ਰਾਈਸਿਸ ਨੂੰ ਲੈ ਕੇ। ਉਹਨਾਂ ਨੇ ਇਹ ਕਿਹਾ ਆ ਵੀ ਜਦੋਂ ਤੋਂ ਮੈਂ ਆਫਿਸ ਲਿਆ ਆ ਆਂਡਿਆਂ ਦੀ ਪ੍ਰਾਈਸ 87% ਘਟ ਗਈ ਆ, ਜਦ ਕਿ ਟੋਟਲੀ ਰੋਂਗ ਆ। ਕਹਿੰਦੇ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਆਫਿਸ 'ਚ ਐਂਟਰ ਹੋਏ ਸੀ ਉਸ ਟਾਈਮ ਤੇ ਆਂਡਿਆਂ ਦੀ ਪ੍ਰਾਈਸ ਇੱਕ ਦਰਜਨ ਦੀ $4.95 ਸੀ, ਜੋ ਕਿ ਮਾਰਚ ਮਹੀਨੇ 'ਚ $6.23 ਹੋ ਗਈ ਆ। ਸੋ ਅੱਜ ਦੀ ਡੇਟ 'ਚ ਵੀ ਐਵਰੇਜ ਜਿਹੜੀ ਆਂਡਿਆਂ ਦੀ ਪ੍ਰਾਈਸ $6.55 ਆ। ਤੇ ਤੀਸਰਾ ਉਹਨਾਂ ਨੇ ਬਾਰਡਰ ਕ੍ਰਾਸਿੰਗ ਨੂੰ ਲੈ ਕੇ ਕਿਹਾ ਵੀ ਲੋਐਸਟ ਔਨ ਰੈਕਰਡ ਆ ਜਦੋਂ ਤੋਂ ਮੈਂ ਆਇਆ ਹੈਗਾ। ਬਹੁਤ ਜਗ੍ਹਾ ਦੇ ਉੱਤੇ ਉਹਨਾਂ ਨੇ ਕਲੇਮ ਵੀ ਕੀਤਾ ਵੀ ਆਲਮੋਸਟ ਜ਼ੀਰੋ ਕ੍ਰਾਸਿੰਗ ਹੋ ਗਈ ਆ, ਪਰ ਮਾਰਚ ਮਹੀਨੇ ਦੇ ਵਿੱਚ 7181 ਲੋਕ ਜਿਹੜੇ ਆ ਮਾਈਗ੍ਰੈਂਟਸ ਉਹ ਬਾਰਡਰ ਤੇ ਫੜੇ ਗਏ ਆ। ਫਰਵਰੀ ਮਹੀਨੇ 'ਚ 8346 ਫੜੇ ਗਏ ਸੀ। ਇਹ 'ਚ ਕੋਈ ਸ਼ੱਕ ਨਹੀਂ ਵੀ ਘਟੀ ਬਹੁਤ ਆ, ਪਰ ਟੋਟਲੀ ਬੰਦ ਨਹੀਂ ਹੋਈ ਹੈਗੀ। ਇਹ ਜੋ ਆਪਾਂ ਇਹਦੇ ਮਾਮਲੇ ਦੱਸਦੇ ਆ। ਡੌਜ ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ $150 ਬਿਲੀਅਨ ਵੇਸਟ, ਫਰਾਡ ਤੇ ਅਬਿਊਜ਼
ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਆ ਉਹਨਾਂ ਨੇ ਬਚਾਇਆ ਹੈਗਾ ਆ। ਤੇ 40% ਫਿਗਰ ਜਿਹੜੇ ਆ ਕਹਿੰਦੇ ਵੀ ਬ੍ਰੋਕਨ ਡਾਊਨ ਇਨਟੂ ਇੰਡੀਵਿਜੂਅਲ ਸੇਵਿੰਗਸ। ਇਹਦੇ ਵਿੱਚ ਗਵਰਨਮੈਂਟ ਦੇ ਕੰਟਰੈਕਟ ਕੈਂਸਲ ਕੀਤੇ ਗਏ ਆ, ਗ੍ਰਾਂਟਸ ਬੰਦ ਕੀਤੀਆਂ ਗਈਆਂ ਆ, ਲੀਜ਼ਸ ਜਿਹੜੀਆਂ ਆ ਉਹ ਬਹੁਤ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ। ਹਾਲਾਂਕਿ ਇਹਦਾ ਵੀ ਜਿਹੜਾ ਪੂਰਾ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਆਣਾ। ਜੌਬਸ ਨੂੰ ਲੈ ਕੇ ਕਹਿੰਦੇ ਵੀ 3.5 ਲੱਖ ਜੌਬਸ ਕ੍ਰੀਏਟ ਹੋਈਆਂ ਹੈਗੀਆਂ ਤੇ ਮੇਰੇ ਐਡਮਿਨਿਸਟ੍ਰੇਸ਼ਨ ਦੇ ਵਿੱਚ 3 ਮਹੀਨਿਆਂ ਦੇ ਵਿੱਚ। ਤੇ ਜੇ ਕਹਿੰਦੇ ਦੇਖਿਆ ਜਾਵੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਸਮੇਂ 'ਚ ਐਗਜ਼ੈਕਟਲੀ ਸੇਮ ਟਾਈਮ 'ਚ 4,68,000 ਜੌਬਸ ਕ੍ਰੀਏਟ ਹੋਈਆਂ ਸੀਗੀਆਂ। ਤੇ ਮੇਕ ਅਮਰੀਕਾ ਗ੍ਰੇਟ ਅਗੇਨ, ਪ੍ਰੋਵਾਈਡ ਦ ਜੌਬਸ ਟੂ ਅਮਰੀਕਨਸ ਓਨਲੀ। ਸੋ ਇਹ ਜਿਹੜੇ ਨਾਅਰੇ ਆ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਰੈਲੀ 'ਚ ਲੱਗਦੇ ਰਹੇ। ਤੇ ਜੋ ਮੇਨ ਪੁਆਇੰਟ ਉਹਨਾਂ ਨੇ ਡਿਸਕਸ ਕੀਤੇ ਆ ਇਹਦੇ ਸੰਬੰਧ ਦੇ ਵਿੱਚ BBC ਨੇ ਅੱਜ ਡਿਟੇਲ ਦੇ ਵਿੱਚ ਜੋ ਰਿਪੋਰਟ ਛਾਪੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਜੀ, ਰਾਸ਼ਟਰਪਤੀ ਟਰੰਪ ਨੇ ਬੈਟਲ ਗਰਾਊਂਡ ਸਟੇਟ ਮਿਸ਼ੀਗਨ ਨੂੰ ਜਿਹੜਾ ਉਹ ਚੁਣਿਆ। ਜਦੋਂ ਯਾਦ ਹੋਣਾ ਆ ਪਿਛਲੀਆਂ ਜਿਹੜੀਆਂ ਹੁਣ ਹੋਈਆਂ ਇਲੈਕਸ਼ਨਸ ਦੇ ਵਿੱਚ ਉਹਦੇ ਵਿੱਚ ਸਾਰੀਆਂ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਕਲੀਨ ਸਵੀਪ ਕਰ ਗਏ ਸੀਗੇ ਰਾਸ਼ਟਰਪਤੀ ਟਰੰਪ। ਉੱਥੇ ਹੀ ਸਭ ਤੋਂ ਜ਼ਿਆਦਾ ਜਿਹੜਾ ਉਹ ਜ਼ੋਰ ਲੱਗਾ ਸੀ। 100 ਦਿਨਾਂ ਦੀ ਜਿਹੜੀ ਆਪਣੀ ਉਹਨਾਂ ਨੇ ਜੋ ਕੀਤਾ ਆ ਉਸ ਨੂੰ ਦਰਸਾਉਣ ਦੇ ਲਈ ਮਿਸ਼ੀਗਨ ਨੂੰ ਚੁਣਿਆ ਸੀਗਾ। ਹੁਣ ਦੱਸਦੇ ਜਾਈਏ ਰਾਸ਼ਟਰਪਤੀ ਟਰੰਪ ਹੁਣਾਂ ਦੇ ਜਦੋਂ ਤੋਂ ਸਹੁੰ ਚੁੱਕੀ ਆ S&P 8.3% ਮਾਰਕੀਟਸ ਜਿਹੜੀਆਂ ਉਹ ਡਾਊਨ ਹੋਈਆਂ, ਜਿਨ੍ਹਾਂ ਵਿੱਚ ਜਦੋਂ ਤੋਂ ਟੈਰਿਫ ਅਨਾਊਂਸ ਕੀਤੇ ਸੀ ਉਹਦੇ ਵਿੱਚ ਤਾਂ ਇੱਕ ਟਾਈਮ ਹੋਰ ਵੀ ਜ਼ਿਆਦਾ ਥੱਲੇ ਨੂੰ ਜਿਹੜੀਆਂ ਉਹ ਚਲੇ ਗਈਆਂ ਸੀਗੀਆਂ। ਰਾਸ਼ਟਰਪਤੀ ਟਰੰਪ ਹੁਣਾਂ ਨੇ ਪਾਰਡਨਸ ਬਹੁਤ ਜ਼ਿਆਦਾ ਦਿੱਤੀਆਂ। 6 ਜਨਵਰੀ ਵਾਲੇ ਜਿਹੜੇ ਇਨਸਰੈਕਸ਼ਨਿਸਟ ਸੀਗੇ ਜਿਨ੍ਹਾਂ ਨੇ ਉੱਥੇ ਹਿੰਸਾ ਕੀਤੀ ਸੀ, ਕੰਮਕਾਜ ਦੇ ਵਿੱਚ ਵਿਘਨ ਪਾਇਆ ਸੀ, ਉਹ 1500 ਦੇ 1500 ਤਕਰੀਬਨ ਜਿਹੜੇ ਬੰਦੇ ਆ ਉਹਨਾਂ ਸਾਰਿਆਂ ਨੂੰ ਮਾਫ ਕੀਤਾ। ਉਸ ਤੋਂ ਇਲਾਵਾ ਜਿਨ੍ਹਾਂ ਨੇ ਅਬੋਰਸ਼ਨ ਕਲੀਨਿਕ ਦੇ ਵਿੱਚ ਲੋਕਾਂ ਨੂੰ ਜਾਣ ਦੇ ਉੱਤੇ ਬਲੌਕ ਕੀਤੇ ਸੀ ਉਹ 24 ਬੰਦੇ ਜਿਹੜੇ ਆ ਉਹ ਮਾਫ ਕੀਤੇ। 12 ਜਿਹੜੇ ਫਾਈਨੈਂਸ਼ੀਅਲ ਕ੍ਰਾਈਮ ਕਰਨ ਵਾਲੇ ਬੰਦੇ ਆ ਉਹ ਮਾਫ ਕੀਤੇ। ਆਪਣੇ ਜਿਹੜੇ ਰਿਸ਼ਤੇਦਾਰ ਵੀ ਇਹਨਾਂ ਨੇ ਮਾਫ ਕੀਤੇ। ਪੋਲੀਟੀਕਲ ਕਰਪਸ਼ਨ ਵਾਲੇ 2 ਜਣਿਆਂ ਨੂੰ ਮਾਫ ਕੀਤਾ। ਪੁਲਿਸ ਵਾਇਲੈਂਸ ਜਿਨ੍ਹਾਂ ਨੇ ਕੀਤੀ ਸੀਗੀ ਉਹ 2 ਮਾਫ ਕੀਤੇ। ਸਿਲਕ ਰੂਟ ਹੁਣ ਤੁਸੀਂ ਦੇਖੋ ਵੀ ਹਿਪੋਕ੍ਰੇਸੀ ਵੀ ਕਈ ਵਾਰੀ ਸਾਹਮਣੇ ਆ ਜਾਂਦੀ ਵੀ ਉਹ ਕਹਿੰਦੇ ਵੀ ਅਸੀਂ ਡਰੱਗਸ ਵਗੈਰਾ ਦੇ ਉਲਟਾ ਸਿਲਕ ਕਰਕੇ ਇੱਕ ਜਿਹੜੀ ਵੈਬਸਾਈਟ ਡਾਰਕ ਵੈਬ ਦੇ ਉੱਤੇ ਚਲਾਉਣ ਵਾਲਾ ਜਿਹੜਾ ਬੰਦਾ ਸੀ ਉਸਨੂੰ ਵੀ ਇਹਨੇ ਮਾਫ ਕਰ ਦਿੱਤਾ। ਸਭ ਤੋਂ ਜ਼ਿਆਦਾ ਨਸ਼ੇ ਦਾ ਜਿਹੜਾ ਆਦਾਨ ਪ੍ਰਦਾਨ ਕਹਿ ਸਕਦੇ ਹਾਂ ਵੀ ਉੱਥੇ ਜਿਹੜਾ ਉਹ ਹੁੰਦਾ ਸੀ। ਟਰੰਪ ਹੁਣਾਂ ਨੇ 141 ਜਾਂ 142 ਤਕਰੀਬਨ ਜਿਹੜੇ ਐਗਜ਼ੈਕਟਿਵ ਆਰਡਰ ਪਹਿਲੇ 100 ਦਿਨਾਂ 'ਚ ਜਾਰੀ ਕੀਤੇ, ਜਿਨ੍ਹਾਂ ਦੇ ਵਿੱਚੋਂ 8 ਨੈਸ਼ਨਲ ਐਮਰਜੈਂਸੀਜ਼ ਉਹਨਾਂ ਨੇ ਡਿਕਲੇਅਰ ਜਿਹੜੀਆਂ ਉਹ ਕੀਤੀਆਂ ਹੈਗੀਆਂ। ਜੋ ਬਾਈਡਨ ਨੇ ਆਪਣੇ ਪੂਰੇ ਕਾਰਜਕਾਲ ਦੇ ਵਿੱਚ ਜਿਹੜੀਆਂ 2 ਨੈਸ਼ਨਲ ਐਮਰਜੈਂਸੀ ਜਿਹੜੀਆਂ ਕਹਿੰਦੇ ਡਿਕਲੇਅਰ ਕੀਤੀਆਂ ਸੀਗੀਆਂ। ਸੋ ਜਿਹੜੇ ਕਹਿੰਦੇ ਵੀ ਅਮਿਸ਼ਨਸ ਨੂੰ ਲੈ ਕੇ ਰੈਗੂਲੇਸ਼ਨ ਸੀਗੀਆਂ ਉਹ ਇਹਨਾਂ ਨੇ ਕਾਫੀ ਕੱਟ ਬੈਕ ਕੀਤੀਆਂ। US ਦੀ ਜਿਹੜੀ ਆਇਲ ਤੇ ਗੈਸ ਪ੍ਰੋਡਕਸ਼ਨ ਆ ਉਹ ਇਸ ਦੇ ਵਿੱਚ ਇਹਨਾਂ ਨੇ ਜ਼ਰੂਰ ਵਾਧਾ ਆ ਉਹ ਕੀਤਾ ਆ। ਆਈਸ ਦੀਆਂ ਜਿਹੜੀਆਂ ਅਰੈਸਟ ਆ ਉਹ ਤੇਜ਼ੀ ਦੇ ਨਾਲ ਜਿਹੜੀਆਂ ਆ ਉਹ ਵਧੀਆਂ ਹੈਗੀਆਂ ਆ। ਗਵਰਨਮੈਂਟ ਵੈਬਸਾਈਟਸ ਤੋਂ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਕਾਫੀ ਜ਼ਿਆਦਾ ਸਕਰਬ ਕੀਤੀ ਗਈ ਹੈ। ਟਰੰਪ ਹੁਣਾਂ ਦੀ ਅਪਰੂਵਲ ਰੇਟਿੰਗ ਆ ਉਹ ਥੱਲੇ ਨੂੰ ਜਿਹੜੀ ਆ ਨੈਗੇਟਿਵ ਦੇ ਵਿੱਚ 100 ਦਿਨਾਂ 'ਚ ਆਈ ਆ। ਉਸ ਦੇ ਆਪਾਂ ਮੁਕਾਬਲੇ 'ਚ ਦੇਖ ਰਹੇ ਹਾਂ ਜਦੋਂ ਉਹਨਾਂ ਨੇ ਸਹੁੰ ਚੁੱਕੀ ਸੀ ਜਨਵਰੀ ਦੇ ਵਿੱਚ ਤੇ ਹੁਣ ਜਿਹੜਾ ਮਈ ਦੇ ਵਿੱਚ। ਜੇ 50% ਤੋਂ ਉੱਤੇ ਦੇਖਿਆ ਜਾਵੇ ਤਾਂ ਜਦ ਇਹਨਾਂ ਨੇ ਸਹੁੰ ਚੁੱਕੀ ਸੀ ਤਾਂ 11.7% ਲੋਕ 50% ਤੋਂ ਉੱਤੇ ਸੀਗੇ ਜਿਹੜੇ ਇਹਨਾਂ ਨੂੰ ਅਪਰੂਵ ਕਰਦੇ ਸੀ। ਹੁਣ 9% ਘੱਟ ਨੇ 50% ਤੋਂ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਇਸ ਟਾਈਮ ਉਹਨਾਂ ਦੇ ਕੰਮਕਾਜ ਨੂੰ ਜਿਹੜਾ ਉਹ ਅਪਰੂਵ ਕਰ ਰਹੇ ਆ। ਬਾਕੀ ਬਹੁਤ ਸਾਰੇ ਲੋਕ ਬੜੇ ਤਰੀਕੇ ਦੀਆਂ ਜਿਹੜੀਆਂ ਉਹ ਚੀਜ਼ਾਂ ਆ ਉਹ ਕਰਦੇ। ਉਹ ਕਹਿੰਦੇ ਵੀ ਬਹੁਤ ਹੀ ਤਗੜਾ ਜਿਹੜਾ ਜੀ ਥ੍ਰੈਟ ਆ ਜਿਹੜੇ ਖਾਸ ਕਰਕੇ ਇਹਨਾਂ ਦੇ ਵਿਰੋਧੀ ਆ। ਪਰ ਤੁਸੀਂ ਦੇਖੋ ਵੀ ਜਿਹੜੇ ਚੈਕਸ ਐਂਡ ਬੈਲੈਂਸਿਸ ਦੇ ਜ਼ਰੀਏ ਉਹ ਇਹ ਕਿਤੇ ਨਾ ਕਿਤੇ ਜਿਹੜਾ ਲੈਵਲ ਆਊਟ ਹੋ ਜਾਂਦਾ ਆ। ਸ਼ੋਰ ਸ਼ਰਾਬਾ ਜ਼ਿਆਦਾ ਆ, ਧੂੜ ਮਿੱਟੀ ਜਿਹੜੀ ਉਹ ਜ਼ਿਆਦਾ ਉੱਡੀ ਪਈ ਆ। ਜਦ ਇਹ ਸੈਟਲ ਡਾਊਨ ਹੋਣੀ ਆ ਤਾਂ ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਜੋ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਚਲਾਉਣਾ ਚਾਹੁੰਦੇ ਆ ਜਾਂ ਰਾਜੇ ਵਾਲੀ ਫੀਲਿੰਗ ਲੈਣਾ ਚਾਹ ਰਹੇ ਆ, ਉਹ ਸਾਰੀਆਂ ਚੀਜ਼ਾਂ ਅਜੇ ਉਸ ਤੋਂ ਅਜੇ ਦੂਰ ਨੇ। ਹਾਂ, ਆਪਾਂ ਨੂੰ ਰੌਲਾ ਰੱਪਾ ਜਿਹੜਾ ਆ ਉਹ ਜ਼ਿਆਦਾ ਲੱਗਦਾ ਆ। ਤੁਸੀਂ ਪਿੱਛੇ ਵੀ ਦੇਖ ਲਓ ਹਰਜੋਤ ਸਿੰਘ ਜੀ, ਬਹੁਤ ਸਾਰੇ ਜਿਹੜੇ ਇਹਨਾਂ ਨੇ ਕੀਤੇ ਨੇ, ਆਦੇਸ਼ ਦਿੱਤੇ ਨੇ ਜਾਂ ਐਗਜ਼ੈਕਟਿਵ ਆਰਡਰ ਦਿੱਤੇ ਨੇ ਜਾਂ ਉਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਤੇ ਜਿਹੜੀਆਂ ਅਦਾਲਤਾਂ ਆ ਉਹਨਾਂ ਨੇ ਕਈ ਚੀਜ਼ਾਂ ਦੇ ਵਿੱਚ ਇਹਨਾਂ ਨੂੰ ਰੋਕ ਵੀ ਜਿਹੜੀ ਉਹਦੇ ਉੱਤੇ ਲਗਾਈ ਹੈਗੀ ਆ।
ਜੀ ਬਿਲਕੁਲ। ਅਮਰੀਕਾ ਕਹਿੰਦੇ ਵੀ ਕੁਛ ਹਫ਼ਤੇ ਹੀ ਪਰੇ ਹੈਗਾ ਆ ਇਕਨੋਮਿਕ ਸ਼ੌਕ ਤੋਂ। ਇਹ ਇੱਕ ਬਹੁਤ ਵੱਡਾ ਇਕਨੋਮਿਕ ਸ਼ੌਕ ਹੋਊਗਾ। ਚਾਈਨਾ ਤੇ ਅਮਰੀਕਾ ਦੇ ਵਿੱਚ ਜਿਹੜੀ ਟ੍ਰੇਡ ਆ ਉਹ ਬਹੁਤ ਬੁਰੀ ਤਰ੍ਹਾਂ ਡੁੱਬ ਰਹੀ ਹੈਗੀ ਆ। ਦਾ ਇਕੋਨੋਮਿਸਟ ਨੇ ਅੱਜ ਇਹ ਆਰਟੀਕਲ ਛਾਪਿਆ ਹੈਗਾ। 5 ਸਾਲ ਪਹਿਲਾਂ ਜਦੋਂ ਪੈਂਡੈਮਿਕ ਆਇਆ ਸੀ, ਉਸ ਟਾਈਮ ਦੇ ਉੱਤੇ ਪੂਰੀ ਦੁਨੀਆ ਦੀ ਜਿਹੜੀ ਗਲੋਬਲ ਇਕੋਨਮੀ ਆ ਉਹ ਇੱਕ ਤਰ੍ਹਾਂ ਦੇ ਨਾਲ ਪੂਰੀ ਡਾਊਨ ਹੋ ਗਈ ਸੀ। ਤੇ ਸਾਰਾ ਕੁਝ ਹੀ ਬੰਦ ਹੋ ਗਿਆ ਸੀ। ਆਪਾਂ ਨੂੰ ਪਤਾ ਹੀ ਹੈ ਵੀ ਰੈਸਟੋਰੈਂਟ, ਟਰੈਵਲ, ਕੰਪਨੀਆਂ, ਸਾਰਾ ਕੁਝ। ਸੋ 9 ਅਪ੍ਰੈਲ ਤੋਂ ਪਹਿਲਾਂ ਜਿਹੜਾ ਆ ਟੈਰਿਫ ਲਾ ਦਿੱਤਾ ਗਿਆ। ਅਮਰੀਕਨ ਕੰਜ਼ਿਊਮਰ ਤੇ ਜਿਹੜੇ ਬਿਜ਼ਨੈਸਸ ਆ ਉਹ ਆਲਰੇਡੀ ਬਹੁਤ ਵਰੀਡ ਹੈਗੇ ਆ। ਫੈਡਰਲ ਰਿਜ਼ਰਵ ਬੋਰਡ ਮੈਨੂਫੈਕਚਰਿੰਗ ਆਊਟਪੁੱਟ ਜੋ ਆ ਉਹ ਰੈਕਡ ਲੋ ਹੋਈ ਆ ਅਪ੍ਰੈਲ ਮਹੀਨੇ 'ਚ। ਤੇ ਅਮਰੀਕਨਸ ਜਿਹੜੇ ਆ ਇਸ ਟਾਈਮ ਕਾਫੀ ਜਿਹੜੇ ਫਿਕਰਮੰਦ ਆ, ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਓਨਰਸ ਵੀ ਸਾਡਾ ਬਣਨਾ ਕੀ ਆ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ, ਵਾਲਮਾਰਟ, ਟਾਰਗੇਟ, ਐਮਾਜ਼ੋਨ, ਜਿਹੜੇ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦੇ ਆ। ਚਾਈਨਾ ਤੋਂ ਜਿਹੜੀ ਸਾਰੀ ਆਉਂਦੀ ਆ ਤੇ ਉਹਨਾਂ ਨੂੰ ਪ੍ਰਾਈਸਸ ਬਹੁਤ ਅਪ ਕਰਨੀਆਂ ਪੈਣੀਆਂ। ਕੱਲ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਐਮਾਜ਼ੋਨ ਨੂੰ ਲੈ ਕੇ ਟਰੰਪ ਹੋਣਾ ਦਾ ਐਡਮਿਨਿਸਟ੍ਰੇਸ਼ਨ ਬੜਾ ਔਖਾ ਹੋਇਆ ਵੀ ਜੇ ਕਿਤੇ ਉਹਨਾਂ ਨੇ ਵੈਬਸਾਈਟ ਦੇ ਉੱਤੇ ਉਹ ਲਿਖ ਦਿੱਤਾ ਵੀ ਆਹ ਚੀਜ਼ ਇੰਨੇ ਟੈਰਿਫ ਲੱਗਣ ਕਰਕੇ ਇੰਨੀ ਕੀਮਤ ਵੱਧ ਰਹੀ ਆ, ਉਹਦੇ ਨਾਲ ਜਿਹੜੀ ਸਾਡੀ ਬਦਨਾਮੀ ਹੋਊਗੀ। ਤੇ ਜਿਹੜੇ ਨਵੇਂ ਡਾਟੇ ਆ ਰਹੇ ਆ ਕਹਿੰਦੇ ਵੀ 25 ਅਪ੍ਰੈਲ ਵਾਲਾ ਜਿਹੜਾ ਵੀਕ ਆ ਐਂਡ ਹੋਣ ਤੇ ਉਹਦੇ 'ਚ ਜੋ 5.5 ਲੱਖ ਟਨ ਗੁੱਡਸ ਅਰਾਈਵ ਹੋਈਆਂ ਲਾਸ ਐਂਜਲਸ ਤੇ ਲੌਂਗ ਬੀਚ ਵਾਲੇ ਤੇ 10 ਕੰਟੇਨਰਸ ਦੇ ਆਏ ਹੈਗੇ ਆ। ਅੱਗੇ ਨਾਲੋਂ ਜਿੱਥੇ ਵੀ ਸ਼ਿਪ ਯਾਰਡ ਹੈਗੇ ਆ ਉੱਥੇ ਦੇਖੋ ਵੀ ਬਹੁਤ ਜ਼ਿਆਦਾ ਜਿਹੜਾ ਟ੍ਰੈਫਿਕ ਆ ਉਹ ਘਟ ਗਿਆ ਹੈਗਾ। ਟਰੱਕਰਸ ਕੋਲ ਵੀ ਜਿਹੜੇ ਲੋਡ ਆ ਉਹ ਨਹੀਂ ਮਿਲ ਰਹੇ ਹੈਗੇ। ਸੋ ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਥੋੜੇ ਹਫ਼ਤਿਆਂ ਦੇ ਵਿੱਚ ਕਹਿੰਦੇ ਵੀ ਦਿਖਣੀ ਸ਼ੁਰੂ ਹੋਊਗੀ ਵੀ ਕਾਫੀ ਜ਼ਿਆਦਾ ਝਟਕਾ ਲੱਗਣ ਜਾ ਰਿਹਾ ਹੈਗਾ। ਬਹੁਤ ਸਾਰੇ ਸ਼ਿਪਿੰਗ ਫਰਮਸ ਜਿਹੜੀਆਂ ਆ ਉਹ ਬੜੀਆਂ ਹੀ ਜਿਹੜੀਆਂ ਫਿਕਰਮੰਦ ਹੈਗੀਆਂ ਆ। ਕਹਿੰਦੇ ਵੀ 5 ਸਾਲਾਂ ਬਾਅਦ ਮਸੀ ਜਿਹੜਾ ਸੈੱਟ ਹੋਇਆ ਸੀਗਾ। ਹਾਲਾਂਕਿ ਪੈਂਡੈਮਿਕ ਤੋਂ ਬਾਅਦ ਸੁਏਜ਼ ਕਨਾਲ ਵੀ ਬਲੌਕ ਹੋਈ, ਹੌਟੀਜ਼ ਵਾਲੇ ਜਿਹੜੇ ਰੈੱਡ ਸੀ ਦੇ ਵਿੱਚ ਅਟੈਕ ਕਰ ਰਹੇ ਸੀ। ਤੇ ਹੁਣ ਜਿਹੜਾ ਟ੍ਰੇਡ ਵਾਰ ਉਹ ਚੱਲ ਰਿਹਾ ਹੈਗਾ, ਇਹਦਾ ਅਸਰ ਬਹੁਤ ਜ਼ਿਆਦਾ ਹੋਊਗਾ। ਅਮਰੀਕਨ ਹਜੇ ਸਫਰ ਨਹੀਂ ਕਰ ਰਿਹਾ ਪਰ ਕਹਿੰਦੇ ਵੀ ਆਉਣ ਵਾਲਾ ਜਿਹੜਾ ਸਮਾਂ ਆ ਬਾਹਲਾ ਗੁੱਡ ਨਹੀਂ ਲੱਗਦਾ ਹੈ। ਜੀ, ਬਿਲਕੁਲ। ਚਲੋ ਹੋਪਫੁਲੀ ਬੈਟਰ ਰਵੇ, ਆਪਾਂ ਆਸ ਉਮੀਦ ਜਿਹੜੀ ਉਹ ਕਰਦੇ ਹਾਂ, ਪਰ ਇਹ ਆ ਵੀ ਆਪਣੇ ਆਪ ਨੂੰ ਰੈਡੀ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਆ। ਇਕਨੋਮਿਕਲੀ ਬੰਦਾ ਦੇਖੇ ਵੀ ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈ ਤੇ ਕਿੱਦਾਂ ਜਿਹੜਾ ਆ ਉਹਦੇ ਵਿੱਚ ਆਪਾਂ ਬੈਟਰ ਆਪਣੇ ਆਪ ਨੂੰ ਜਿਹੜਾ ਪ੍ਰਿਪੇਅਰ ਕਰਕੇ ਰੱਖੀਏ, ਖਾਸ ਕਰਕੇ ਫਿਊਚਰ ਨੂੰ ਲੈ ਕੇ। ਹਰਜੋਤ ਸਿੰਘ ਜੀ, US ਜਿਹੜੇ ਫਾਈਟਰ ਜੈਟਸ ਆ ਉਹ ਕਹਿੰਦੇ ਵੀ ਜਿਹੜੇ ਹਾਊਦੀਜ਼ ਦੇ ਉੱਤੇ ਲਗਾਤਾਰ ਜਿਹੜੇ ਉੱਥੇ ਹਮਲਾ ਕਰ ਰਹੇ ਆ। ਸੋ ਪਰ ਕਹਿੰਦੇ ਵੀ ਇੱਕ ਜਿਹੜੇ ਫਾਈਟਰ ਜੈਟ ਆ 에ਅਰਕ੍ਰਾਫਟ ਕੈਰੀਅਰ ਤੋਂ ਕਹਿੰਦੇ ਵੀ ਉਹ ਹਾਊਦੀ ਫਾਇਰ ਦੇ ਅੰਡਰ ਵੀ ਜਿਹੜਾ ਉਹ ਆ ਗਿਆ ਸੀਗਾ। ਹਾਊਦੀਜ਼ ਵੀ ਲਗਾਤਾਰ ਜਿਹੜੇ ਆ ਅਮਰੀਕਾ ਦੇ ਉੱਤੇ ਹਮਲਾ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉੱਥੇ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੀ ਸਿਚੁਏਸ਼ਨ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਉੱਥੇ ਬਣੀ ਪਈ ਆ। ਹੁਣੇ ਰੀਸੈਂਟਲੀ ਹੋਏ ਹਮਲੇ ਦੇ ਵਿੱਚ ਵੀ ਦਰਜਨਾਂ ਹੀ ਲੋਕਾਂ ਦੀਆਂ ਉੱਥੇ ਜਿਹੜੀਆਂ ਉਹ ਮੌਤਾਂ ਦੀ ਰਿਪੋਰਟ ਆਈ ਹੈਗੀ ਆ। ਤੇ ਦੂਜੇ ਪਾਸੇ ਜਿਹੜਾ ਹਰਜੋਤ ਸਿੰਘ ਜੀ ਬ੍ਰੇਕ ਦਾ ਵਕਤ ਆ, ਪਰ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ ਵੀ ਜਿੱਥੇ ਰਾਸ਼ਟਰਪਤੀ ਟਰੰਪ ਦਾਅਵਾ ਕਰ ਰਹੇ ਸੀ ਵੀ ਆਪਾਂ ਲੜਾਈਆਂ ਜਿਹੜੀਆਂ ਚੱਲ ਰਹੀਆਂ ਉਹ ਵੀ ਖਤਮ ਕਰਨੀਆਂ ਆ, ਪਰ ਨਵੀਆਂ ਜਿਹੜੀਆਂ ਲੜਾਈਆਂ ਆ ਉਹਦੇ ਬਣਨ ਦੇ ਜਿਹੜੇ ਆਸਾਰ ਆ ਉਹ ਇਸ ਟਾਈਮ ਬਣੇ ਆ। ਤੇ ਇਹ ਜਿਹੜੇ ਦੋ ਮੁਲਕ ਇੰਡੀਆ ਪਾਕਿਸਤਾਨ ਵਾਲੇ ਉਹ ਟਰੰਪ ਹੁਣਾਂ ਦੇ ਕੰਨ ਦੇ ਵਿੱਚ ਕਿਹੜੀਆਂ ਲੁੱਤੀਆਂ ਫੂਕਣ ਡੇ ਆ, ਕਿਹੜੇ ਬੰਦੇ ਤੇ ਕਿੱਦਾਂ ਮਨੀ ਜਿਹੜੀ ਆ ਉਹ ਇਸ ਟਾਈਮ ਉਹ ਸਪੈਂਡ ਕਰ ਰਹੇ ਆ, ਉਸ ਦੇ ਬਾਰੇ ਥੋੜੀ ਜਿਹੜੀ ਚਰਚਾ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਕਰਦੇ ਆ। ਸੋ ਹੋਪਫੁਲੀ ਇਹ ਸਿਚੁਏਸ਼ਨ ਨਾ ਬਣੇ, ਲੜਾਈ ਵਾਲੀ ਨਾ ਬਣੇ, ਪਰ ਬਹੁਤ ਕੁਝ ਜਿਹੜਾ ਇਸ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਉਹਦੇ ਉੱਤੇ ਆਪਾਂ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਯੂਨੀਵਰਸਿਟੀ ਆਫ ਡੈਲਵੇਅਰ ਦੇ ਵਿੱਚ ਇੱਕ ਹੁਣੇ ਖਬਰ ਆ ਰਹੀ ਹੈ, ਇੱਕ ਸਟੂਡੈਂਟ ਦੀ ਮੌਤ ਹੋ ਗਈ ਆ ਤੇ ਇੱਕ ਬੁਰੀ ਤਰ੍ਹਾਂ ਜਿਹੜਾ ਜ਼ਖਮੀ ਹੋਇਆ ਹੈਗਾ। ਕਿਸੇ ਨੇ ਯੂ-ਹਾਲ ਦਾ ਟਰੱਕ ਜਿਹੜਾ ਆ ਚੋਰੀ ਕੀਤਾ ਹੋਇਆ ਸੀ ਤੇ ਜਦੋਂ ਪੁਲਿਸ ਵਾਲਿਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਕਰਬ ਤੋਂ ਭਜਾ ਕੇ ਲੈ ਗਿਆ ਤੇ ਜੋ ਪੈਡੈਸਟਰੀਅਨ ਸੀਗੇ, ਜਿਹੜੇ ਸਟੂਡੈਂਟ ਸੀਗੇ, ਉੱਥੋਂ ਲੰਘ ਰਹੇ ਸੀ ਤੇ ਉਹਨਾਂ ਦੇ ਉੱਪਰ ਦੀ ਉਸਨੇ ਜਿਹੜਾ ਯੂ-ਹਾਲ ਦਾ ਟਰੱਕ ਆ ਉਹ ਲਗਾ ਦਿੱਤਾ, ਜਿਹਦੇ ਨਾਲ ਇੱਕ ਜਾਣੇ ਦੀ, ਇੱਕ ਸਟੂਡੈਂਟ ਦੀ ਮੌਤ ਹੋ ਗਈ ਆ ਤੇ ਇੱਕ ਸਟੂਡੈਂਟ ਜਿਹੜਾ ਆ ਬੁਰੀ ਤਰ੍ਹਾਂ ਫੱਟੜ ਹੋਇਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਕਰਦੇ ਆ, ਇਸ ਟਾਈਮ ਜੋ ਇੰਡੀਆ ਪਾਕਿਸਤਾਨ ਦੇ ਦਰਮਿਆਨ ਚੱਲ ਰਿਹਾ, ਜੋ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਇਆ, ਉਸ ਤੋਂ ਬਾਅਦ ਦੇ ਵਿੱਚ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਬਹੁਤ ਜ਼ਿਆਦਾ ਜਿਹੜਾ ਉਹ ਵਧਿਆ ਪਿਆ ਆ। ਕੱਲ ਇਹ ਰਿਪੋਰਟਸ ਆਈਆਂ ਵੀ ਪਾਕਿਸਤਾਨ ਦਾ ਜਿਹੜਾ ਸੂਚਨਾ ਮੰਤਰੀ ਆ, ਉਹਨਾਂ ਨੇ ਦੇਰ ਰਾਤ ਇੱਕ ਜਿਹੜਾ ਵੀਡੀਓ ਮੈਸੇਜ ਜਿਹੜਾ ਉਹ ਜਾਰੀ ਕੀਤਾ ਵੀ ਕਹਿੰਦੇ ਵੀ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਭਾਰਤ ਆ 24 ਤੋਂ 36 ਘੰਟਿਆਂ ਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਕੋਲ ਕ੍ਰੈਡੀਬਲ ਇੰਟੈਲੀਜੈਂਸ ਆ ਵੀ ਇੰਡੀਆ ਜਿਹੜਾ ਆ ਉਹਨਾਂ ਦੇ ਉੱਤੇ ਮਿਲਟਰੀ ਐਕਸ਼ਨ ਲੈ ਸਕਦਾ ਆ। ਇਸ ਬਾਬਤ ਅਮਰੀਕਾ ਨੂੰ ਆਪਣੇ ਪੱਖ ਦੇ ਵਿੱਚ ਕਰਨ ਦੇ ਲਈ ਦੋਨਾਂ ਮੁਲਕਾਂ ਦੇ ਦੁਆਰਾ ਲੱਖਾਂ ਹੀ ਡਾਲਰ ਜਿਹੜੇ ਆ ਉਹ ਹੁਣ ਲਗਾਏ ਜਾ ਰਹੇ ਆ। ਸੋ ਟਰੰਪ ਹੁਣਾਂ ਦੇ ਇਰਦ ਗਿਰਦ ਉਹਨਾਂ ਦੇ ਹੀ ਸਾਥੀ ਰਹੇ ਜਾਂ ਪਹਿਲਾਂ ਸਾਥੀ ਰਹੇ, ਉਹਨਾਂ ਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਉਹ ਹੋ ਕੇ ਤੇ ਹੁਣ ਉਹ ਦੋਨਾਂ ਮੁਲਕਾਂ ਦੀ ਪੈਰਵਾਈ ਜਿਹੜੀ ਉਹ ਕਰ ਰਹੇ ਹੈਗੇ ਆ। ਲੌਂਗ ਟਾਈਮ ਜਿਹੜੇ ਟਰੰਪ ਐਡਵਾਈਜ਼ਰ ਰਹੇ ਜੇਸਨ ਮਿਲਰ, ਉਹਨਾਂ ਨੇ ਆਪਣੇ ਆਪ ਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਕੀਤਾ ਤੇ ਕਹਿੰਦੇ ਵੀ ਉਹ ਲੌਬੀ ਕਰਨਗੇ ਕਈ ਸਾਲਾਂ ਬਾਅਦ ਪਹਿਲੀ ਵਾਰ ਭਾਰਤੀ ਸਰਕਾਰ ਦੇ ਬਿਹਾਫ ਤੇ ਭਾਰਤੀ ਸਰਕਾਰ ਦੇ ਵੱਲੋਂ ਜਸਟਿਸ ਡਿਪਾਰਟਮੈਂਟ ਦੀ ਫਾਈਲਿੰਗ ਜਿਹੜੀ ਆ ਉਹ ਪਤਾ ਲੱਗੀ ਆ ਤੇ ਕਹਿੰਦੇ ਵੀ $1.5 ਲੱਖ ਮਹੀਨੇ ਦਾ ਜੇਸਨ ਮਿਲਰ ਨੂੰ ਇੰਡੀਆ ਵਾਲੇ ਜਿਹੜੇ ਉਹ ਦੇਣ ਜਾ ਰਹੇ ਹੈਗੇ ਆ। ਕਹਿੰਦੇ ਵੀ ਜਿਸ ਦਿਨ ਮਿਲਰ ਨੇ ਆਪਣਾ ਕੰਟਰੈਕਟ ਸਾਈਨ ਕੀਤਾ, ਉਸੇ ਦਿਨ ਦੋ ਹੋਰ ਟਰੰਪ ਹੁਣਾਂ ਦੇ ਜਿਹੜੇ ਐਸੋਸੀਏਟ ਪਹਿਲਾਂ ਰਹੇ ਆ, ਉਹਨਾਂ ਨੇ ਆਪਣਾ ਐਗਰੀਮੈਂਟ ਜਿਹੜਾ ਉਹ ਸਾਈਨ ਕੀਤਾ, ਜਿਹਦੇ ਵਿੱਚ ਉਹ ਜਿਹੜੀ ਪਾਕਿਸਤਾਨੀ ਸਰਕਾਰ ਆ ਉਸ ਨੂੰ ਰਿਪਰੈਜ਼ੈਂਟ ਕਰਨਗੇ। ਜੈਵਲਿਨ ਐਡਵਾਈਜ਼ਰਸ ਦੇ ਕੀਥ ਸ਼ਿਲਰ, ਇਹ ਟਰੰਪ ਉਹਨਾਂ ਦੇ ਸਾਬਕਾ ਬਾਡੀਗਾਰਡ ਰਹੇ ਆ। ਜਾਰਜ ਸੋਰੀਅਲ, ਇਹ ਟਰੰਪ ਆਰਗੇਨਾਈਜੇਸ਼ਨ ਦੇ ਵਿੱਚ ਕੰਪਲਾਇੰਸ ਚੀਫ ਪਹਿਲਾਂ ਰਹੇ ਆ। ਉਹਨਾਂ ਨੇ ਫਿਰ ਆਪਣੀ ਕੰਸਲਟਿੰਗ ਫਰਮ ਜਿਹੜੀ ਆ ਉਹ ਬਣਾਈ ਸੀ ਤੇ ਉਹਨਾਂ ਨੇ ਜਿਹੜੇ ਪਾਕਿਸਤਾਨੀ ਸਰਕਾਰ ਦੇ ਵੱਲੋਂ ਐਜ਼ ਏ ਫੋਰਨ ਏਜੰਟ ਜਿਹੜਾ ਆ ਉਹ ਆਪਣੇ ਆਪ ਨੂੰ ਰਜਿਸਟਰ ਕੀਤਾ ਹੈਗਾ ਆ। ਜੈਵਲਿਨ ਦਾ ਜਿਹੜਾ ਕੰਟਰੈਕਟ ਆ ਡਾਕੂਮੈਂਟਸ ਦੇ ਮੁਤਾਬਕ ਇਹ $50,000 ਪ੍ਰਤੀ ਮਹੀਨਾ ਜਿਹੜਾ ਆ ਉਹ ਪਾਕਿਸਤਾਨੀ ਸਰਕਾਰ ਇਹਨਾਂ ਨੂੰ ਜਿਹੜੀ ਉਹ ਦੇਣ ਜਿਹੜੀ ਉਹ ਜਾ ਰਹੀ ਆ। ਇਸ ਤੋਂ ਪਹਿਲਾਂ ਇਹ ਜਿਹੜੀ ਪਾਕਿਸਤਾਨੀ ਸਰਕਾਰ ਆ, ਉਹਨਾਂ ਨੇ ਇੱਕ ਸੀਡਨ ਲਾ ਸਬ ਕੰਟਰੈਕਟਰ ਆ, ਉਹਨਾਂ ਦੇ ਨਾਲ ਵੀ ਜਿਹੜਾ ਉਹ ਸਮਝੌਤਾ ਕੀਤਾ ਸੀ, ਜੋ ਕਿ ਇੱਕ ਪ੍ਰਾਈਵੇਟ ਇਨਵੈਸਟੀਗੇਟਰ ਆ। ਇਸ ਨੂੰ ਪਹਿਲਾਂ ਟਰੰਪ ਹੁਣਾਂ ਨੇ ਆਪਣੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਤੌਰ ਦੇ ਵਿੱਚ ਇਸ ਬੰਦੇ ਨੂੰ ਆਪ ਵਰਤਿਆ ਸੀ ਤੇ ਪਾਕਿਸਤਾਨੀ ਸਰਕਾਰ ਇਸ ਨੂੰ $2 ਲੱਖ ਪ੍ਰਤੀ ਮਹੀਨਾ ਜਿਹੜਾ ਆ ਉਹ ਦੇ ਰਹੀ ਆ ਪਾਕਿਸਤਾਨ ਸਰਕਾਰ ਨੂੰ ਰਿਪਰੈਜ਼ੈਂਟ ਕਰਨ ਦੇ ਲਈ। ਹੁਣ ਤੁਸੀਂ ਦੇਖੋ ਵੀ ਇਹਨਾਂ ਮੁਲਕਾਂ ਦੇ ਆਪਸ ਦੇ ਵਿੱਚ ਲੋਕਾਂ ਦੇ ਹਾਲ ਦੇਖ ਲਓ ਕੀ ਆ। ਲੋਕ ਭੁੱਖਮਰੀ ਦੇ ਨਾਲ, ਗਰੀਬੀ ਦੇ ਨਾਲ ਜਿਹੜਾ ਉਹਨਾਂ ਦਾ ਬੁਰਾ ਹਾਲ ਆ, ਤੇ ਪਰ ਇੱਥੇ ਟਰੰਪ ਹੁਣਾਂ ਦੇ ਕੰਨਾਂ ਦੇ ਵਿੱਚ ਗੱਲਾਂ ਜਿਹੜੀਆਂ ਉਹ ਪਹੁੰਚਾਉਣ ਦੇ ਲਈ, ਉਹਨਾਂ ਸਰਕਾਰਾਂ ਦੀ ਲੌਬਿੰਗ ਕਰਨ ਦੇ ਲਈ, ਇੱਕ ਜਿਹੜੀ ਸਰਕਾਰ ਆ $1.5 ਲੱਖ ਤੇ ਦੂਜੀ ਜਿਹੜੀ ਉਹ $2.5 ਲੱਖ ਜਿਹੜਾ ਆ ਹਰ ਮਹੀਨੇ ਜਿਹੜੇ ਇਸ ਦੇ ਵਿੱਚ ਜਿਹੜੀ ਕਰ ਰਹੀ ਆ ਉਹ ਇਸ ਟਾਈਮ ਲਗਾਏਗੀ। ਸੋ ਮਾਹੌਲ ਕਿੱਦਾਂ ਦਾ ਹੋਊਗਾ, ਕਿਵੇਂ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ 에ਅਰਫੋਰਸ 1 ਤੋਂ ਜਦ ਰਾਸ਼ਟਰਪਤੀ ਟਰੰਪ ਉਹਨਾਂ ਨੇ ਇੰਡੀਆ ਪਾਕਿਸਤਾਨ ਦੇ ਇਸ ਵਿਵਾਦ ਦੇ ਉੱਤੇ ਜਿਹੜਾ ਬਿਆਨ ਦਿੱਤਾ ਸੀ, ਉਹ ਉਹਨਾਂ ਦਾ ਬਿਆਨ ਤਾਂ ਇਹ ਸੀਗਾ ਵੀ ਉਹ ਕਿਸੇ ਦੇ ਸਾਈਡ ਨਹੀਂ ਲੈਣਗੇ, ਪਰ ਵਿੱਚ ਉਹਨਾਂ ਨੂੰ ਇੱਥੋਂ ਇਹ ਵੀ ਪਤਾ ਲੱਗਾ ਵੀ ਟਰੰਪ ਉਹਨਾਂ ਨੂੰ ਪਤਾ ਵੀ ਬੜਾ ਕੁਛ ਨਹੀਂ ਆ। ਕਹਿੰਦੇ ਵੀ ਹਜ਼ਾਰਾਂ ਹੀ ਸਾਲਾਂ ਤੋਂ ਇਹਨਾਂ ਦਾ ਜਿਹੜਾ ਮਸਲਾ ਆ ਉਹ ਤੁਰਿਆ ਜਿਹੜਾ ਉਹ ਆ ਰਿਹਾ ਆ। ਸੋ ਪਹਿਲਗਾਮ ਤੋਂ ਬਾਅਦ ਦੇ ਵਿੱਚ ਮਾਹੌਲ ਪੂਰਾ ਤਣਾਅਪੂਰਨ ਬਣਿਆ ਪਿਆ ਆ
ਤੇ ਇਸ ਟਾਈਮ ਮਿਲਟਰੀ ਕੈਪੇਬਿਲਿਟੀ ਉਹਨਾਂ ਦੀ ਕਿੱਦਾਂ ਦੀ ਹੋਊਗੀ, ਕਿਵੇਂ ਦੀ ਹੋਊਗੀ, ਜੇ ਉਸ ਪਾਸੇ ਵੱਲ ਨੂੰ ਗੱਲ ਵੱਧਦੀ ਆ ਤਾਂ ਉਹ ਸਟੋਰੀ ਦੇ ਵਿੱਚ ਹਰਜੋਤ ਸਿੰਘ ਜੀ ਪਿਛਣਾ ਫਿਰ ਪੰਜਾਬ ਨਹੀਂ ਆ। ਮਰਨੇ ਲੋਕ ਜਿਹੜੇ ਉਹ ਇੱਧਰਲੇ ਪਾਸੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਹੀ ਆ। ਨਜਾਇਜ਼ ਹੀ ਲੋਕਾਂ ਦਾ ਜਿਹੜਾ ਉਸ ਦੇ ਵਿੱਚ ਘਾਣ ਜਿਹੜਾ ਉਹ ਹੋਣ ਜਾ ਰਿਹਾ ਆ। ਜਿਹੜਾ ਘਾਣ ਪਹਿਲਾਂ 26 ਜਾਣਿਆਂ ਨੂੰ ਮਾਰ ਕੇ ਉੱਥੇ ਸ਼ੁਰੂਆਤ ਹੋਈ ਆ, ਤੇ ਇਹ ਜਿਹੜਾ ਮਾਹੌਲ ਆ ਲੱਗਦਾ ਵੀ ਹੋਰ ਵੀ ਜ਼ਿਆਦਾ ਗਰਮਾ ਸਕਦਾ ਹੈਗਾ ਆ। ਆਪਾਂ ਸਾਰਿਆਂ ਨੂੰ ਪਤਾ ਆ ਵੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਮੈਜੋਰਿਟੀ ਦੇ ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਇਕਨੋਮਿਕ ਕੀ ਹੈਗੀ ਆ। ਭੁੱਖਮਰੀ ਦੇ ਕਾਰਨ ਬਹੁਤੇ ਲੋਕ ਜਿਹੜੇ ਆ ਬਾਹਰਲੇ ਮੁਲਕਾਂ 'ਚ ਆਏ ਹੋਏ ਹੈਗੇ ਆ। ਬਹੁਤ ਸਾਰੇ ਇਸ ਗੱਲੋਂ ਔਖੇ ਵੀ ਹੋਣਗੇ। ਜੇ ਸਾਰੇ ਉੱਥੇ ਇੰਨਾ ਕੁਝ ਸਹੀ ਹੁੰਦਾ ਤੇ ਮੈਜੋਰਿਟੀ 'ਚ ਲੋਕਾਂ ਨੂੰ ਅਮਰੀਕਾ, ਕੈਨੇਡਾ, ਹੋਰ ਮੁਲਕਾਂ ਦੇ ਵਿੱਚ ਨਾ ਆਉਣਾ ਪੈਂਦਾ। ਇਹ ਆਪਾਂ ਰੋਜ਼ ਐਗਜ਼ਾਮਪਲ ਦੇਖਦੇ ਆ, ਕਿੰਨੇ ਹੋਮਲੈਸ, ਕਿੰਨੀ ਭੁੱਖਮਰੀ, ਸਾਰਾ ਕੁਝ ਉੱਥੇ ਹੈਗਾ। ਪਾਕਿਸਤਾਨ ਦਾ ਇੱਕ US ਦਾ $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਦੇ ਕਰੀਬ ਆ। ਇੰਡੀਆ ਦੇ 85-86 ਰੁਪਏ ਦੇ ਕਰੀਬ ਹੈਗੇ ਆ। ਇੱਥੇ ਜੈ ਭਾਰਤ ਜਾਂ ਪਾਕਿਸਤਾਨ ਬੱਲੇ ਬੱਲੇ, ਬਾਹਰ ਲੋਕ ਕਿੰਨਾ ਰੌਲਾ ਪਾਉਂਦੇ ਆ ਵੀ ਨਹੀਂ ਜੀ ਅਸੀਂ ਮਾਰ ਦਿਆਂਗੇ, ਚੱਕ ਦਿਆਂਗੇ, ਆਹ ਤੁਹਾਡਾ ਹਾਲ ਦੇਖ ਲਓ। ਤੁਹਾਡੀਆਂ ਜਿਹੜੀਆਂ ਸਰਕਾਰਾਂ ਆ ਲੋਕਾਂ ਨੂੰ ਭੁੱਖ ਮਰੀ ਰੱਖ ਕੇ, ਭਾਰਤ ਦੀ ਸਰਕਾਰ $1.5 ਲੱਖ ਉਹਨਾਂ ਨੇ ਇੱਕ ਫਰਮ ਨੂੰ ਹਾਇਰ ਕੀਤਾ ਪਰ ਮੰਥ, ਜਿਹੜੀ ਲੌਬੀ ਕਰੂਗੀ ਉਹ ਇੰਡੀਆ ਦੇ ਲਈ, ਤੇ ਪਾਕਿਸਤਾਨ ਦੀ ਸਰਕਾਰ ਨੇ $2.5 ਲੱਖ ਪਰ ਮੰਥ ਜਿਹੜਾ ਦੇਣਾ ਕੀਤਾ ਹੈਗਾ। ਦੋਨੋਂ ਹੀ ਜਿਹੜੇ ਟਰੰਪ ਸਰਕਾਰ ਦੇ ਲੌਬੀਇਸਟ ਆ ਤੇ ਦੋਨੋਂ ਟਰੰਪ ਦੇ ਬੰਦੇ ਆ। ਹੁਣ ਉਹ ਟਰੰਪ ਕਿਹੜੇ ਬੰਦੇ ਦੀ ਸੁਣੂਗਾ? ਜੇ ਉਹਨਾਂ ਦੇ ਆਪਾਂ ਕਰੈਕਟਰ ਦੀ ਗੱਲ ਦੱਸਣ ਲੱਗ ਪਈਏ ਤਾਂ ਮੈਂ ਮੇਰੇ ਖਿਆਲ ਨਾਲ ਇੱਥੇ ਦੱਸ ਨਹੀਂ ਸਕਦਾ ਵੀ ਉਹਨਾਂ ਦਾ ਜਿਹੜਾ ਕਰੈਕਟਰ ਆ ਕੀ ਆ। ਕਿਸੇ ਨੇ ਵਿਆਹ ਕਰਾਇਆ, ਇੱਕ ਜਨਾਨੀ ਰੱਖੀ, ਕਿਤੇ ਹੋਰ ਫੜਿਆ ਗਿਆ, ਇਹ ਤੁਸੀਂ ਆਪ ਹੀ ਸਰਚ ਕਰ ਲਿਓ, ਤੁਹਾਨੂੰ ਬਹੁਤ ਕੁਝ ਉਹਦੇ ਉੱਤੇ ਆ ਜਾਣਾ। ਸੋ ਆਹ ਹਾਲ ਉੱਥੇ ਦੀਆਂ ਸਰਕਾਰਾਂ ਦਾ ਹੈਗਾ ਆ, ਜਿਹੜਾ ਲੋਕਾਂ ਨੂੰ, ਗਰੀਬਾਂ ਨੂੰ ਲੁੱਟ ਕੇ ਤੇ ਹੁਣ ਲੌਬੀਇਸਟ ਇੱਥੇ ਜਿਹੜੇ ਹਾਇਰ ਕਰ ਰਹੇ ਵੀ ਭਾਈ ਤੁਹਾਨੂੰ ਵਕਤ ਕੀ ਪਿਆ ਜਿਹੜੇ ਇੱਕ ਦੂਜੇ ਨਾਲ ਲੜਨ ਲੱਗੇ ਹੋ। ਕੋਈ ਵੀ ਮੁਲਕ ਨਹੀਂ ਚਾਹੁੰਦਾ ਜਿਹੜਾ ਲੜਾਈ ਹੋਵੇ। ਅਮਰੀਕਾ ਦਾ ਹਾਲ ਦੇਖ ਲਓ ਕੀ ਹੋਇਆ, ਅਫਗਾਨਿਸਤਾਨ, ਇਰਾਕ, ਕਿੰਨਾ ਕੁਛ ਜਿਹੜਾ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ। ਕਿੰਨੇ ਲੋਕਾਂ ਦੇ ਪੁੱਤ ਜਿਹੜੇ ਆ ਉਹ ਮਾਰੇ ਗਏ ਵਿਚਾਰੇ, ਜਿਹੜੇ ਫੌਜ ਦੇ ਵਿੱਚ ਜੌਬ ਕਰਦੇ ਸੀ। ਸੋ ਲੜਾਈ ਕਦੇ ਵੀ ਜਿਹੜਾ ਆ ਉਹ ਕਿਸੇ ਵੀ ਮੁਲਕ ਲਈ ਵਧੀਆ ਨਹੀਂ ਹੁੰਦੀ ਹੈਗੀ। ਜਿੱਥੇ ਵੀ ਕਿਤੇ ਕੋਈ ਟੈਰਰਿਜ਼ਮ ਹੁੰਦਾ ਆ ਉਹਦਾ ਜਿਹੜਾ ਆ ਬਿਲਕੁਲ ਉਹਨੂੰ ਜਿਹੜਾ ਕ੍ਰਿਟੀਸਾਈਜ਼ ਕਰਨਾ ਚਾਹੀਦਾ। ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ। ਆਮ ਬੰਦਾ ਕੋਈ ਵੀ ਮਰਨਾ ਨਹੀਂ ਚਾਹੀਦਾ। ਪਰ ਤੁਸੀਂ ਦੇਖੋ ਵੀ ਇਦਾਂ ਦੀ ਜਿਹੜੀ ਖਬਰ ਆ ਨਾ ਤਾਂ ਇੰਡੀਆ ਦੇ ਮੀਡੀਆ ਨੇ ਦਿਖਾਲਣੀ ਆ, ਨਾ ਪਾਕਿਸਤਾਨ ਦੇ ਮੀਡੀਆ ਨੇ ਦਿਖਾਣੀ ਆ। ਵੀ ਦੇਖੋ ਆਹ ਸਾਡੇ ਮੁਲਕ ਇੰਨੇ ਲੱਖ ਡਾਲਰ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਦੇ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ 2 ਦੋਸਤ ਮਿੱਤਰ ਹੈਗੇ ਆ, ਉਹਨਾਂ ਨੂੰ ਲੌਬੀ ਕਰਨ ਲਈ ਵਰਤ ਰਹੇ ਆ। ਹੁਣ ਇਹ ਨਹੀਂ ਪਤਾ ਵੀ ਹੁਣ ਟਰੰਪ ਕਿਹਦੇ ਵੱਲ ਜਿਹੜੇ ਆ ਉਹ ਆਪਣੀ ਜੱਫੀ ਪਾਣਗੇ, ਜੇ ਦੋਨੋਂ ਹੀ ਉਹਨਾਂ ਦੇ ਜਿਹੜੇ ਦੋਨੋਂ ਹੀ ਬੰਦੇ ਜਿਹੜੇ ਉਹਨਾਂ ਦੇ ਖਾਸ ਹੈਗੇ। ਜੀ US ਤੇ ਤਾਂ ਕਹਿ ਰਿਹਾ ਦੋਨੋਂ ਮੁਲਕਾਂ ਨੂੰ ਵੀ ਭਾਈ ਜਿਹੜੀਆਂ ਟੈਨਸ਼ਨਸ ਆ ਉਹਨਾਂ ਨੂੰ ਐਸਕੇਲੇਟ ਜਿਹੜਾ ਉਹ ਨਾ ਕਰੋ। ਮਾਰਕੋ ਰੂਬੀਓ ਕਹਿੰਦੇ ਵੀ ਦੋਨਾਂ ਮੁਲਕਾਂ ਦੇ ਸਦਰਾਂ ਨੂੰ ਕਹਿ ਲਓ ਜਾਂ ਪ੍ਰਧਾਨ ਮੰਤਰੀਆਂ ਨੂੰ ਜਾਂ ਮੇਨ ਜਿਹੜੇ ਬੰਦੇ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਗੇ। ਪਰ ਸਿਚੁਏਸ਼ਨ ਜਦੋਂ ਪੋਲੀਟਿਕਸ ਜਿੱਥੇ ਇਨਵੋਲਵ ਜਿਹੜੀ ਉਹ ਹੋ ਜਾਂਦੀ ਆ ਉਹ ਦੇਖਣ ਵਾਲੀ ਗੱਲ ਰਹਿੰਦੀ ਆ। ਹੁਣ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਦੀ ਬਾਡੀ ਲੈਂਗੁਏਜ ਥੋੜੀ ਡਰੀ ਜਿਹੜੀ ਉਹ ਨਜ਼ਰ ਜਿਹੜਾ ਉਹ ਆ ਰਿਹਾ ਸੀ। ਰਾਤੋਂ ਰਾਤ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖਿਆ ਵੀ ਉਹਨਾਂ ਦੇ ਜਿਹੜੇ ਸੂਚਨਾ ਮੰਤਰੀ ਦੇ ਦੁਆਰਾ ਇਦਾਂ ਦਾ ਬਿਆਨ ਜਿਹੜਾ ਉਹ ਆਉਣਾ, ਉਹ ਵੀ ਹੁਣ ਲੋਕਾਂ ਦੇ ਲਈ ਚਿੰਤਾ ਜਿਹੜਾ ਉਹ ਪ੍ਰਗਟਾ ਰਿਹਾ। ਉਹ ਵੱਖਰੀ ਗੱਲ ਆ, ਉੱਥੋਂ ਦੇ ਲੋਕਾਂ ਨੇ ਮੀਮ ਬਣਾ ਕੇ ਆਪਣੇ ਆਪ ਨੂੰ ਚੁਟਕਲਿਆਂ ਦੇ ਵਿੱਚ ਜਿਹੜਾ ਉਹ ਲਾ ਲਿਆ। ਪਰ ਭਾਈ ਲੜਾਈ ਦੇ ਵਿੱਚ ਫਾਇਦਾ ਕਿਸੇ ਦਾ ਨਹੀਂ। ਇਹ ਹਾਸੇ ਠੱਠੇ ਇੱਕ ਪਾਸੇ ਆ, ਪਰ ਸਿਚੁਏਸ਼ਨ ਮਰਨੇ ਕਿਹੜੇ ਆ? ਗਰੀਬਾਂ ਦੇ ਪੁੱਤ ਮਰਦੇ ਆ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੈਣ ਪੈਣਾ ਆ। ਇੱਕ ਪਾਸੇ ਮਰਨ ਦੇ ਲਈ ਤੁਸੀਂ ਦੇਖਣਾ ਵੀ ਮਰਨ ਦੇ ਲਈ ਮੋਹਰੇ ਪੰਜਾਬੀ ਹੋਈ ਕੀਤੇ ਜਾਂਦੇ ਆ। ਹੁਣ ਤੁਸੀਂ ਇਹ ਵੀ ਦੇਖਿਆ ਪਾਕਿਸਤਾਨ ਦੇ ਵਿੱਚ ਵੀ ਹੁਣ ਜਿਹੜੇ ਕੁਛ ਹੋਰ ਧਰਮਾਂ ਦੇ ਲੋਕ ਉਹਨਾਂ ਨੇ ਫੌਜ ਦੇ ਵਿੱਚ ਦਾਖਲ ਕੀਤੇ ਆ, ਉਹਨਾਂ ਦੇ ਕੋਲੋਂ ਬਿਆਨ ਲੈ ਕੇ ਜਿਹੜੇ ਉਹ ਮੋਹਰੇ ਲਾਏ ਜਾ ਰਹੇ ਆ ਵੀ ਅਸੀਂ ਰੈਡੀ ਆ ਜੀ, ਅਸੀਂ ਪਾਕਿਸਤਾਨ ਦੇ ਲਈ ਜਿਹੜਾ ਉਹ ਲੜਨ ਦੇ ਲਈ, ਮਰਨ ਦੇ ਲਈ ਜਿਹੜੇ ਉਹ ਰੈਡੀ ਆ। ਇਸੇ ਤਰੀਕੇ ਦੇ ਨਾਲ ਦੂਜੇ ਪਾਸੇ ਹੁਣ ਉਹੀ RSS ਵਾਲੇ, ਉਹੀ ਭਾਰਤੀ, ਉਹੀ ਜਿਹੜਾ ਮੀਡੀਆ ਜਿਹੜਾ ਸਿੱਖਾਂ ਨੂੰ ਭੰਡਦਾ ਸੀ, ਖਾਲਿਸਤਾਨੀ ਕਹਿੰਦਾ ਸੀ, ਹੁਣ ਕਹਿੰਦੇ ਆ ਜੀ ਤੁਸੀਂ ਸ਼ੇਰ ਬਹਾਦਰ ਪੁੱਤ ਆ ਸਾਡੇ ਮੁਲਕ ਦੇ, ਆਓ ਤੇ ਹੁਣ ਲੜਨ ਦੇ ਲਈ ਜਿਹੜੇ ਉਹ ਗਾਂ ਉਹ ਫੂਕ ਛਕਾ ਕੇ ਜਿਹੜਾ ਉਹਨਾਂ ਲੋਕਾਂ ਨੇ ਗਾਂ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਕਰ ਦੇਣਾ ਆ। ਤੇ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ
ਕਫਨਾਂ ਦੇ ਜਿਹੜੇ ਟੈਂਡਰ ਆ ਤੇ ਬਾਅਦ ਦੇ ਵਿੱਚ ਜਿਹੜੇ ਤਬੂਤਾਂ ਦੇ ਟੈਂਡਰ ਆ, ਉਹ ਸਭ ਨੂੰ ਹੀ ਪਤਾ ਵੀ ਕਿੱਧਰਲੇ ਪਾਸੇ ਨੂੰ ਜਿਹੜੇ ਉਹ ਜਾਣੇ ਆ। ਲੜਾਈ ਦੇ ਵਿੱਚ ਕੋਈ ਵੀ ਸੁੱਖ ਨਹੀਂ ਹੁੰਦਾ, ਲੜਾਈ ਦੇ ਵਿੱਚ ਮੌਤ ਹੀ ਹੁੰਦੀ ਆ, ਤੇ ਉਹ ਮੌਤ ਦਾ ਜਿਹੜਾ ਦੰਗਾ ਨਾਚ ਆ, ਉਹ ਫਿਰ ਆਮ ਲੋਕਾਂ ਦੀ ਛਾਤੀ ਦੇ ਉੱਤੇ ਹੀ ਜਿਹੜਾ ਉਹ ਹੁੰਦਾ ਆ। ਸੋ ਆਮ ਲੋਕ ਕਿੱਦਾਂ ਰਹਿਣਗੇ, ਕਿਵੇਂ ਹੋਊਗਾ, ਕੀ ਸਿਚੁਏਸ਼ਨ ਬਣੂਗੀ, ਇਹ ਤਾਂ ਸਮਾਂ ਜਿਹੜਾ ਉਹ ਦੱਸੂਗਾ। ਉਮੀਦ ਤਾਂ ਆਪਾਂ ਇਹੀ ਕਰਦੇ ਹਾਂ ਵੀ ਨਾ ਹੋਵੇ ਜਿਹੜੀ ਉਹ ਲੜਾਈ, ਪਰ ਉੱਧਰ ਮੋਦੀ ਨੇ ਕਹਿੰਦੇ ਆ ਵੀ ਖੁੱਲਾ ਹੱਥ ਜਿਹੜਾ ਉਹ ਦੇ ਦਿੱਤਾ ਆ, ਤੇ ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਪਾਕਿਸਤਾਨ ਦੇ ਤੇ ਇੱਕ ਹੋਰ ਮਿਨਿਸਟਰ ਨੇ ਰੀਸੈਂਟਲੀ ਮੰਨਿਆ ਸੀਗਾ ਵੀ ਕਹਿੰਦੇ ਵੀ ਅਸੀਂ ਤਾਂ ਅਮਰੀਕਾ ਤੇ ਹੋਰ ਵੈਸਟ ਦੇ ਮੁਲਕਾਂ ਦੇ ਲਈ ਬਹੁਤ ਚਿਰ ਇਹਨਾਂ ਦੀ ਜਿਹੜੀ ਫੰਡਿੰਗ ਆ, ਅੱਤਵਾਦੀਆਂ ਦੀ ਜਿਹੜੀ ਫੰਡਿੰਗ ਆ ਉਹ ਕੀਤੀ ਆ। ਉਹਨਾਂ ਦੇ ਆਪਣੇ ਜਿਹੜੇ ਇਹ ਹੁਣ ਬਿਆਨ ਆ, ਤੇ ਹੁਣ ਤੁਸੀਂ ਦੇਖ ਲਓ ਵੀ ਸਿਚੁਏਸ਼ਨ ਕਿਹੜੇ ਵਾਲੇ ਪਾਸੇ ਤੱਕ, ਕਿੱਥੇ ਤੱਕ ਜਿਹੜੀ ਉਹ ਇਸ ਟਾਈਮ ਪਹੁੰਚ ਜੀ ਚੁੱਕੀ ਹੈਗੀ ਆ। 50 ਸਾਲ ਹੋ ਚੁੱਕੇ ਆ ਅਮਰੀਕਾ ਤਾਂ ਜਿਹੜੀ ਵੀਅਤਨਾਮ ਦੀ ਵਾਰ ਹੋਈ ਸੀ, ਅੱਜ ਹੋ ਜੀ ਜਾਣੇ ਆ 50 ਸਾਲ। 44% ਅਮਰੀਕਨਜ਼ ਅੱਜ ਇਹ ਕਹਿ ਰਹੇ ਆ, ਜਿਹੜਾ ਐਮਰਸਨ ਕਾਲਜ ਦਾ ਜਿਹੜਾ ਸਰਵੇ ਆ, ਵੀ ਉਹ ਜਿਹੜੀ ਵਾਰ ਸੀ ਅਨਜਸਟੀਫਾਈਡ ਸੀ। ਹੂੰ ਕਹਿੰਦੇ ਵੀ ਸਾਨੂੰ ਲੜਨਾ ਹੀ ਨਹੀਂ ਚਾਹੀਦਾ ਸੀਗਾ। ਵੀਅਤਨਾਮ ਵਾਰ ਨੂੰ ਮੋਸਟ ਅਨਜਸਟੀਫਾਈਡ ਕਨਫਲਿਕਟ ਪਿਛਲੀ ਸੈਂਚਰੀ ਦਾ ਗਿਣਿਆ ਜਾ ਰਿਹਾ ਹੈਗਾ। 38% ਕਹਿੰਦੇ ਵੀ ਯੂਐਸ ਦਾ ਜਿਹੜਾ ਇਨਵੇਜਨ ਇਰਾਕ ਦੇ ਵਿੱਚ ਸੀ, ਉਹ ਵੀ ਇੱਕ ਅਨਪੋਪੂਲਰ ਵਾਰ ਸੀ, ਅਨਜਸਟੀਫਾਈਡ ਵਾਰ ਸੀਗੀ। 58,000 ਅਮਰੀਕਨ ਫੌਜੀਆਂ ਦੀ ਮੌਤ ਹੋਈ ਸੀ, ਤੇ ਇਸ ਤੋਂ ਕਿਤੇ ਵੱਧ ਜਿਹੜੇ ਆ ਵੀਅਤਨਾਮ ਦੇ ਜਿਹੜੇ ਫੌਜੀ ਜਾਂ ਵੀਅਤਨਾਮ ਦੇ ਲੋਕ ਆ, ਉਹ ਮਾਰੇ ਗਏ ਸੀ। 50% ਅਮਰੀਕਨਜ਼ ਇਸ ਪੋਲ ਰਿਜ਼ਲਟ ਦੇ ਵਿੱਚ ਇਹ ਕਹਿ ਰਹੇ ਵੀ ਸਾਨੂੰ ਹਜੇ ਤੱਕ ਵੀ ਕੋਈ ਕਲੀਅਰ ਆਈਡੀਆ ਨਹੀਂ ਹੋ ਰਿਹਾ ਵੀ ਵੀਅਤਨਾਮ ਦੇ ਵਿੱਚ ਅਮਰੀਕਾ ਵਾਲੇ ਕਾਹਤੇ ਗਏ ਸੀ। 70% ਅਮਰੀਕਨਜ਼ ਉਹ ਇਹ ਕਹਿ ਰਹੇ ਆ ਵੀ ਜਿਹੜੇ ਵੀਅਤਨਾਮ ਵੈਟਰਨਸ ਆ, ਉਹਨਾਂ ਨੂੰ ਚੱਜ ਨਾਲ ਟਰੀਟ ਨਹੀਂ ਕੀਤਾ ਗਿਆ ਹੈਗਾ। 79% ਵੀਅਤਨਾਮ ਵੈਟਰਨਸ ਇਹ ਕਹਿ ਰਹੇ ਵੀ ਜਿਹੜੇ ਪੀਟੀਐਸਡੀ ਜਿਹੜੀ ਮੇਜਰ ਪ੍ਰੋਬਲਮ ਸੀ, ਤੇ 25% ਇਹ ਕਹਿ ਰਿਹਾ ਵੀ ਉਹਨਾਂ ਨੂੰ ਮੈਂਟਲ ਹੈਲਥ ਪ੍ਰੋਬਲਮ ਹੋਈ ਆ। ਇਰਾਕ ਵਾਰ ਦੇ ਵਿੱਚ ਜਿਸ ਤਰ੍ਹਾਂ ਕੈਦੀਆਂ ਨੂੰ ਟਰੀਟ ਕੀਤਾ ਗਿਆ, ਉਹ ਤੁਹਾਡੇ ਸਾਹਮਣੇ ਹੀ ਆ। ਸੋ ਕੋਈ ਵੀ ਜਿਹੜਾ ਮੁਲਕ ਆ ਜਦੋਂ ਕਿਤੇ ਜੰਗ 'ਚ ਜਾਂਦਾ, ਉਹ ਕੋਈ ਕਿਸੇ ਲਈ ਕੋਈ ਫਾਇਦੇ ਵਾਲੀ ਗੱਲ ਨਹੀਂ ਹੁੰਦੀ ਹੈਗੀ। ਇਹ ਇੰਡੀਆ ਤੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈਗਾ, ਤੇ ਉੱਥੇ ਦੇ ਲੀਡਰ ਜਿਹੜੇ ਆ, ਉਹਨਾਂ ਦਾ ਤਾਂ ਕੰਮ ਹੀ ਇਹ ਹੈਗਾ ਆ ਵੀ ਬਸ ਜਿਹੜੀ ਜ਼ਹਿਰ ਆ ਉਹ ਇੱਕ ਦੂਜੇ ਦੇ ਉਲਟ ਉਗਲੀ ਜਾਓ, ਤਾਂ ਕਿ ਜਿਹੜੀ ਆ ਉਹ ਸੱਤਾ ਦੇ ਉੱਤੇ ਬੈਠੇ ਰਹਿਣ। ਇੱਕ ਛੋਟੀ ਜਿਹੀ ਹੋਰ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਦੇ ਵਿੱਚ ਇਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਾਂ ਇੱਕ ਦੋ ਖਬਰਾਂ ਹੋਰ ਕਰਨੀਆਂ। ਪਹਿਲਾਂ ਇੰਡੀਆ ਪਾਕਿਸਤਾਨ ਦੀ ਬਾਬਤ ਜੋ ਉਹਨਾਂ ਨੇ ਲੌਬੀਇਸਟ ਹਾਇਰ ਕੀਤੇ ਆ ਉਹ ਆਪਾਂ ਤੁਹਾਨੂੰ ਐਕਸਪਲੇਨ ਕਰ ਚੁੱਕੇ ਹੈਗੇ ਆ। ਪਰ ਇੰਡੀਆ ਦਾ ਜਿਹੜਾ ਮੀਡੀਆ ਆ ਉਹਨਾਂ ਨੇ ਇੰਨੀ ਕੁ ਅੱਗ ਲਾਈ ਹੋਈ ਆ। ਤੁਸੀਂ ਉਹਨਾਂ ਦੇ ਜੇ ਹੈਡਿੰਗ ਦੇਖੋ ਤਾਂ ਆਜ ਪਾਕਿਸਤਾਨ ਕੀ ਆਖਰੀ ਰਾਤ, ਭਾਰਤ का फाइनल अटैक ਤੇ 5 ਘੰਟੇ ਵਿੱਚ ਪੂਰਾ ਪਾਕਿਸਤਾਨ ਖਤਮ। ਤੋ ਇਹ ਪਹਿਲੀ ਗੱਲ ਤੇ ਇਹ ਹੈ ਵੀ ਜਿਹੜੇ ਜਰਨਲਿਸਟ ਜੇ ਆ ਨਾ ਇਹਨਾਂ ਨੂੰ ਫੜ ਕੇ ਅੱਗੇ ਬਾਰਡਰ ਤੇ ਕਰਨਾ ਚਾਹੀਦਾ ਤਾਂ ਕਿ ਪਤਾ ਲੱਗੇ ਵੀ ਜਿਹੜੇ ਲੋਕਾਂ ਦੇ ਪੁੱਤ ਦੋਹਾਂ ਮੁਲਕਾਂ 'ਚ ਮਰਨੇ ਆ ਉਹਨਾਂ ਦਾ ਕੀ ਹਾਲ ਹੋਊਗਾ। ਸੋ ਮੀਡੀਆ ਨੇ ਜਿਹੜੀ ਅੱਗ ਆ ਉਹ ਬਹੁਤ ਜ਼ਿਆਦਾ ਜਿਹੜੀ ਲਾਈ ਹੋਈ ਹੈ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਸ ਟਾਈਮ ਜਿਹੜੇ ਜੱਜ ਹਰਜੋਤ ਸਿੰਘ ਜੀ ਮਿਲਵਾਕੀ ਦੇ ਜੱਜ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਮੀਗ੍ਰੇਸ਼ਨ ਏਜੰਟਸ ਦੇ ਦੁਆਰਾ ਵੀ ਉਹਨਾਂ ਦੀ ਅਬਸਟਰਕਸ਼ਨ ਉਹਨਾਂ ਦੇ ਕੰਮਕਾਜ ਕੀਤਾ ਆ, ਉਹਨਾਂ ਨੂੰ ਡਿਊਟੀ ਤੋਂ ਹੁਣ ਰਿਲੀਵ ਕਰ ਦਿੱਤਾ ਗਿਆ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਅਕਿਊਜ਼ ਕੀਤਾ ਜਾ ਰਿਹਾ ਜੱਜ ਹੈਨਾ ਡੂਗਨ ਨੂੰ ਵੀ ਉਹਨਾਂ ਨੇ ਇੰਟੈਂਸ਼ਨਲੀ ਜਾਣਬੁੱਝ ਕੇ ਫੈਡਰਲ ਅਥਾਰਟੀਜ਼ ਆ ਉਹਨਾਂ ਨੂੰ ਮਿਸਡਾਇਰੈਕਟ ਕੀਤਾ ਤਾਂ ਜੋ ਜਿਹੜਾ ਬੰਦਾ ਡੈਪੂਟੇਸ਼ਨ ਦੇ ਲਈ ਡਿਟੇਨ ਕਰਨਾ ਸੀ ਉਸ ਨੂੰ ਉੱਥੋਂ ਉਹ ਕੱਢ ਸਕਣ। ਵਿਸਕੌਨਸਨ ਸੁਪਰੀਮ ਕੋਰਟ ਦੇ ਆਰਡਰ ਦੇ ਨਾਲ ਕਹਿੰਦੇ ਵੀ ਮਿਲਵਾਕੀ ਕਾਉਂਟੀ ਦੇ ਜਿਹੜੇ ਸਰਕਟ ਜੱਜ ਨੇ ਹੈਨਾ ਡੂਗਨ, ਉਹਨਾਂ ਨੂੰ ਜਿਹੜਾ ਕਹਿੰਦੇ ਵੀ ਉਹਨਾਂ ਦੀ ਪੋਜੀਸ਼ਨ ਤੋਂ ਹੁਣ ਰਿਲੀਵ ਕਰ ਦਿੱਤਾ ਗਿਆ ਹੈਗਾ ਆ, ਜਿੰਨੀ ਦੇਰ ਤੱਕ ਉਹਨਾਂ ਉੱਤੇ ਜਿਹੜੇ ਚਾਰजेस ਕਥਿਤ ਚਾਰजेस ਲੱਗੇ ਆ ਉਹਨਾਂ ਦਾ ਕੋਈ ਫੈਸਲਾ ਨਹੀਂ ਆ ਜਾਂਦਾ ਹੈਗਾ। ਸੋ ਕ੍ਰਿਮੀਨਲ ਕੰਪਲੇਂਟ ਸ਼ੋ ਕਰਦੀ ਆ ਵੀ ਡੂਗਨ ਹੋਣਾ ਦੇ ਉੱਤੇ ਜਿਹੜਾ ਚਾਰਜ ਕੀਤਾ ਗਿਆ ਅਬਸਟਰਕਟਿੰਗ ਔਰ ਇੰਪੀਡਿੰਗ ਅ ਪ੍ਰੋਸੀਡਿੰਗ ਬਿਫੋਰ ਅ ਡਿਪਾਰਟਮੈਂਟ ਔਰ ਏਜੰਸੀ ਆਫ ਯੂਨਾਈਟਿਡ ਸਟੇਟਸ, ਅ ਫੈਲਨੀ, ਕੰਸੀਲਿੰਗ ਐਨ ਇੰਡੀਵਿਜੂਅਲ ਟੂ ਪ੍ਰੀਵੈਂਟ ਹਿਜ਼ ਡਿਸਕਵਰੀ ਐਂਡ ਅਰੈਸਟ ਅ ਮਿਸਡਿਮੀਨਰ। ਸੋ ਇੱਕ ਫੈਲਨੀ ਤੇ ਇੱਕ ਮਿਸਡਿਮੀਨਰ ਦੇ ਜਿਹੜੇ ਚਾਰਜ ਆ ਉਹ ਲੱਗੇ ਆ। ਸੋ ਇਹ ਜਿਹੜੇ ਦੋਸ਼ ਜੇ ਸਾਬਤ ਹੋ ਜਾਂਦੇ ਆ ਤਾਂ ਜੱਜ ਡੂਗਨ ਨੂੰ 6 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। 2016 ਦੇ ਵਿੱਚ ਇਹ ਸਰਕਟ ਕੋਰਟ ਦੇ ਵਿੱਚ ਇਲੈਕਟ ਜਿਹੜੇ ਉਹ ਹੋ ਕੇ ਪਹੁੰਚੇ ਸੀਗੇ ਮਿਲਵਾਕੀ ਕਾਉਂਟੀ ਕੋਰਟ ਹਾਊਸ ਦੇ ਵਿੱਚ। ਜੀ, ਅੱਜ ਡਾਓ ਜੋਨ ਇੰਡਸਟਰੀਅਲ ਨੂੰ ਕਾਫੀ ਵੱਡਾ ਝਟਕਾ ਲੱਗਾ। 650 ਦੇ ਕਰੀਬ ਪੁਆਇੰਟਸ ਡਾਊਨ ਆ ਕਿਉਂਕਿ ਜੋ GDP ਦਾ ਡਾਟਾ ਆਇਆ ਹੈਗਾ ਆ, ਜੌਬ ਡਾਟਾ ਆਇਆ, ਇਨਵੀਡੀਆ, ਟੈਸਲਾ, ਸੁਪਰ ਮਾਈਕਰੋ, ਇਹ ਸਾਰਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਸੈਲ ਆਫ ਹੋਈ ਹੈਗੀ ਆ। ਤੇ ਟਰੰਪ ਹੁਣਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਤੇ ਯੂਕਰੇਨ ਦੇ ਵਿੱਚ ਜਿਹੜੀ ਮਿਨਰਲ ਡੀਲ ਆ ਉਹ ਬਹੁਤ ਜਲਦੀ ਹੋਣ ਜਾ ਰਹੀ ਆ। ਯੂਕਰੇਨ ਦੀ ਵਾਈਸ ਪ੍ਰੈਜ਼ੀਡੈਂਟ ਜਿਹੜੀ ਡਿਪਟੀ ਪ੍ਰਾਈਮ ਮਿਨਿਸਟਰ ਆ ਯੂਲੀਆ, ਉਹ ਆਲਰੇਡੀ ਵਾਸ਼ਿੰਗਟਨ ਅੱਜ ਪਹੁੰਚ ਚੁੱਕੀ ਆ ਤੇ ਉਹ ਕਹਿੰਦੇ ਬਈ ਆਪਾਂ ਜੋ ਮਿਨਰਲ ਵਾਲੇ ਮਾਮਲੇ ਦੇ ਉੱਤੇ ਆ ਉਹ ਡੀਲ ਕਰਨ ਜਾ ਰਹੇ ਹੈਗੇ ਆ, ਉਹ ਸਾਈਨ ਕਰਨ ਜਾ ਰਹੇ ਹੈਗੇ ਆ। ਇਸ ਤੋਂ ਪਹਿਲਾਂ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਰਿਫਿਊਜ਼ ਕਰ ਦਿੱਤੀ ਸੀ, ਖਾਸ ਕਰਕੇ ਜਿਹੜੇ ਉਹ 2 ਡਰਾਫਟ ਐਗਰੀਮੈਂਟ ਸੀ ਜਿਹਦੇ ਵਿੱਚ ਟਰਮਸ ਇਸ ਹਿਸਾਬ ਨਾਲ ਲਿਖੀਆਂ ਹੋਈਆਂ ਸੀ ਮਿਨਰਲਸ, ਆਇਲ ਤੇ ਗੈਸ ਰੈਵਨਿਊਜ਼ ਨੂੰ ਲੈ ਕੇ, ਤਾਂ ਕਿ ਜਿਹੜਾ $500 ਬਿਲੀਅਨ ਤੱਕ ਦਾ ਜਿਹੜਾ ਪੈਸੇ ਦਿੱਤੇ ਗਏ ਅਮਰੀਕਾ ਵੱਲੋਂ ਯੂਕਰੇਨ ਨੂੰ ਉਹ ਵਾਪਸ ਲਏ ਜਾਣ। ਉਸ ਟਾਈਮ ਦੇ ਉੱਤੇ ਫਰਵਰੀ 'ਚ ਜ਼ੈਲੈਂਸਕੀ ਨੇ ਇਹ ਕਿਹਾ ਸੀ ਕਿ ਮੈਂ ਉਹ ਨਹੀਂ ਸਾਈਨ ਕਰਨਾ ਚਾਹੁੰਦਾ ਡੀਲ ਜਿਹਦੇ ਕਰਕੇ ਮੇਰੀਆਂ 10 ਜਨਰੇਸ਼ਨ ਯੂਕਰੇਨ ਦੇ ਵਿੱਚ ਇਹ ਕਰਜ਼ਾ ਹੀ ਵਾਪਸ ਕਰਦੇ ਰਹਿਣ। ਤੇ ਉਸ ਤੋਂ ਬਾਅਦ ਅੱਜ ਹੁਣ ਜਿਹੜੀ ਡੀਲ ਹੋਣ ਜਾ ਰਹੀ ਹੈ, ਫਾਈਨਲ ਕੀ ਐਗਰੀਮੈਂਟ ਆ ਇਹ ਤਾਂ ਆਉਣ ਵਾਲੇ ਕੁਝ ਸਮੇਂ 'ਚ ਪਤਾ ਲੱਗੂਗਾ। ਪਰ ਨਿਊਯਾਰਕ ਟਾਈਮ ਦੇ ਮੁਤਾਬਕ ਇਹ ਜਿਹੜੀ ਡੀਲ ਆ ਉਹ 24 ਘੰਟਿਆਂ 'ਚ ਕਹਿੰਦੇ ਸਾਈਨ ਹੋ ਸਕਦੀ ਹੈ। ਜੀ, ਯੂਐਸ ਦੀ ਇਕਨੋਮੀ ਦੀ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਗੱਲ ਕੀਤੀ ਸੀ ਵੀ ਇਹ ਸ਼ਰਿੰਕ ਹੋਈ ਆ GDP। ਸੋ ਯੂਜਲੀ ਇਹ ਮੰਨਿਆ ਜਾਂਦਾ ਆ ਵੀ ਜੇ 2 ਵਾਰੀ GDP ਸ਼ਰਿੰਕ ਹੋ ਜੇ 2 ਕੁਆਟਰ 'ਚ ਲਗਾਤਾਰ ਤਾਂ ਫਿਰ ਰਿਸੈਸ਼ਨ ਐਲਾਨਿਆ ਜਿਹੜਾ ਉਹ ਜਾ ਸਕਦਾ ਆ। ਪਰ ਇਦਾਂ ਦੀ ਜਿਹੜੀ ਸਿਚੁਏਸ਼ਨ ਪਹਿਲਾਂ ਵੀ ਬਾਈਡਨ ਕਾਰਜਕਾਲ ਦੇ ਵਿੱਚ ਵੀ ਹੋ ਚੁੱਕੀ ਹੈ, ਉਦੋਂ ਵੀ ਰਿਸੈਸ਼ਨ ਦਾ ਜਿਹੜਾ ਉਹ ਨਾਂ ਨਹੀਂ ਸੀ ਲੈਂਦੇ ਸਰਕਾਰ ਦੇ ਦੁਆਰਾ, ਤਾਂ ਜਿਹੜਾ ਉਹਨਾਂ ਨੇ ਕਦੀ ਵੀ ਨਹੀਂ ਮੰਨਣਾ ਵੀ ਇਹ ਚੀਜ਼ ਹੋਈ ਆ। ਟਰੰਪ ਉਹਨਾਂ ਨੇ ਇੱਕ ਵਾਰੀ ਫਿਰ ਸ਼ਰਿੰਕ ਹੋ ਰਹੀ ਇਕਨੋਮੀ ਦਾ ਨਜ਼ਲਾ ਜਿਹੜਾ ਆ
ਉਹ ਬਾਈਡਨ ਦੇ ਉੱਤੇ ਜਿਹੜਾ ਉਹ ਝਾੜ ਦਿੱਤਾ। ਇਹ ਇਹਨਾਂ ਦੀ ਪੱਕੀ ਜਿਹੜੀ ਗੱਲ ਆ ਵੀ ਆਪਣੇ ਮੋਢੇ ਦੇ ਉੱਤੇ ਜ਼ਿੰਮੇਵਾਰੀ ਕੋਈ ਨਹੀਂ ਚੱਕਣੀ। ਹੁਣ 100 ਦਿਨ ਤਾਂ ਹੋ ਗਏ ਇਹਨਾਂ ਨੂੰ ਕੰਮਕਾਜ ਦੇ ਕਰਦਿਆਂ ਨੂੰ, ਸਹੁੰ ਚੁੱਕੀ ਨੂੰ, ਐਗਜ਼ੈਕਟਿਵ ਆਰਡਰ ਤੇ ਆਰਡਰ ਜਿਹੜੇ ਉਹ ਜਾਰੀ ਕਰਦਿਆਂ ਨੂੰ। ਐਗਜ਼ੈਕਟਿਵ ਆਰਡਰ ਤਾਂ ਹਰਜੋਤ ਸਿੰਘ ਜੀ ਇਹਨਾਂ ਨੇ ਪਹਿਲੇ ਦਿਨ ਇਹ ਵੀ ਜਾਰੀ ਕੀਤਾ ਸੀਗਾ ਵੀ ਕਰ ਦਿਓ ਸਭ ਕੁਝ ਸਸਤਾ, ਵੀ ਅਫੋਰਡੇਬਲ ਜਿਹੜਾ ਉਹ ਕਰ ਦਿਓ। ਅਜੇ ਤੱਕ ਚੀਜ਼ ਜਿਹੜੀ ਉਸ ਦੇ ਬਾਬਤ ਗੱਲ ਬਣੀ ਨਹੀਂ ਆ, ਪਰ ਉਹਨਾਂ ਨੇ ਨਜ਼ਲਾ ਜਿਹੜਾ ਫੇਰ ਬਾਈਡਨ ਦੇ ਉੱਤੇ ਜਿਹੜਾ ਉਹ ਝਾੜ ਦਿੱਤਾ। ਜ਼ਿੰਮੇਵਾਰੀ ਉਹਨਾਂ ਦੇ ਸਿਰ ਪਾ ਦਿੱਤੀ ਵੀ ਯੂਐਸ ਦੀ ਜਿਹੜੀ ਇਕਨੋਮੀ ਸ਼ਰਿੰਕ ਹੋਣ ਦਾ ਕਾਰਨ ਜਿਹੜਾ ਉਹ ਬਾਈਡਨ ਆ। ਆਪਣੀ ਜਿਹੜੀ ਟ੍ਰੇਡ ਵਾਰ ਤੇ ਜੋ ਸਿਚੁਏਸ਼ਨਸ ਇਨਫਲੇਸ਼ਨ ਨੂੰ ਲੈ ਕੇ ਜਾਂ ਸਟੈਗਫਲੇਸ਼ਨ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ, ਉਹਨੂੰ ਲੈ ਕੇ ਅਜੇ ਹਾਲ ਦੀ ਘੜੀ ਉਹਨਾਂ ਨੇ ਕੋਈ ਟਿੱਪਣੀ ਜਿਹੜੀ ਉਹ ਨਹੀਂ ਕੀਤੀ ਹੈਗੀ। ਉਧਰ ਯੂਐਸ ਦੀ ਜਿਹੜੀ ਸੈਨੇਟ ਆ, ਕਹਿੰਦੇ ਵੀ ਉਹ ਵੀ ਵੋਟ ਕਰੇਗੀ ਇੱਕ ਬਿੱਲ ਦੇ ਉੱਤੇ ਟਰੰਪ ਟੈਰਿਫਸ ਨੂੰ ਜਿਹੜਾ ਉਹ ਲੈ ਕੇ, ਵੀ ਉਹਦੇ ਤੇ ਕੰਟਰੋਲ ਇਵੈਂਚੁਅਲੀ ਜਿਹੜਾ ਉਹ ਕਿਹਨਾਂ ਦੇ ਕੋਲ ਹੋਣਾ ਚਾਹੀਦਾ ਆ। ਉਹ ਅਮਰੀਕਾ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਜਿਹੜੀ ਕਾਂਗਰਸ ਆ, ਜੋ ਕਿ ਹਾਊਸ ਤੇ ਸੈਨੇਟ ਦਾ ਸੁਮੇਲ ਆ, ਵੀ ਉਹਨਾਂ ਦੇ ਕੋਲ ਪਰਸ ਦੀ ਪਾਵਰ ਆ, ਮਨੀ ਦੀ ਪਾਵਰ ਉਹਨਾਂ ਦੇ ਕੋਲ ਆ, ਵੀ ਕਿੱਥੇ ਕਿੰਨੀ ਮਨੀ ਸਪੈਂਡ ਕਰਨੀ ਆ, ਕਿੱਥੇ ਜਿਹੜੀ ਉਹ ਲਾਉਣੀ ਆ, ਉਹ ਸਾਰੀਆਂ ਚੀਜ਼ਾਂ। ਬਾਕੀ ਕੁਝ ਐਗਜ਼ੈਕਟਿਵ ਜਿਹੜੀਆਂ ਪਾਵਰਸ ਆ ਉਹ ਰਾਸ਼ਟਰਪਤੀ ਦੇ ਕੋਲ ਆਉਂਦੀਆਂ ਹੈਗੀਆਂ ਆ। ਸੋ ਕਹਿੰਦੇ ਵੀ ਇੱਕ ਮੈਜਰ ਇੰਟਰੋਡਿਊਸ ਕੀਤਾ ਗਿਆ ਹੈ ਡੈਮੋਕ੍ਰੇਟ ਸੈਨੇਟਰ ਰੌਨ ਵੇਡਨ ਦੇ ਜਿਹੜਾ ਉਹ ਦੁਆਰਾ, ਵੀ ਟਰੰਪ ਹੁਣਾਂ ਦੇ ਟੈਰਿਫਸ ਆ ਉਸ ਦੇ ਉਲਟ ਇੱਕ ਜਿਹੜਾ ਰੈਜ਼ੋਲੂਸ਼ਨ ਆ ਉਹ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਇਸ ਉਹਦਾ ਰੈਜ਼ੋਲੂਸ਼ਨ ਨੂੰ ਜਿਹੜਾ ਹਰਜੋਤ ਸਿੰਘ ਜੀ ਰਿਪਬਲਿਕਨ ਸੈਨੇਟਰ ਜਿਹੜੇ ਰੈਂਡ ਪੌਲ ਆ, ਉਹਨਾਂ ਨੇ ਵੀ ਜਿਹੜਾ ਉਹ ਕੋ ਸਪਾਂਸਰ ਕੀਤਾ ਹੈ। ਉਹ ਵੀ ਟਰੰਪ ਹੁਣਾਂ ਦੀ ਜਿਹੜੀ ਟੈਰਿਫ ਪਾਲਿਸੀ ਆ ਉਸ ਦੇ ਕ੍ਰਿਟਿਕ ਜਿਹੜੇ ਆ ਉਹ ਹੈਗੇ ਨੇ ਜੀ। ਸੋ ਜਾਂਦੇ ਜਾਂਦੇ ਕਹਿੰਦੇ ਵੀ ਮੈਜੋਰਟੀ ਦੇ ਵਿੱਚ ਜਿਹੜੇ ਅਮਰੀਕਨਸ ਆ ਉਹ ਟਰੰਪ ਉਹਨਾਂ ਦੀ 3rd ਟਰਮ ਨੂੰ ਅਪੋਜ਼ ਕਰਦੇ ਆ, ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਵਿੱਚ ਜਾਂ ਕੈਨੇਡਾ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਲਈ। 10 ਵਿੱਚੋਂ 7 ਅਡਲਟ ਜੋ ABC ਨਿਊਜ਼, ਵਾਸ਼ਿੰਗਟਨ ਪੋਸਟ, IPSOS ਪੋਲ ਨੇ ਇਹ ਜਿਹੜੇ ਰਿਜ਼ਲਟ ਕੀਤੇ ਹੈਗੇ ਆ, ਕਹਿੰਦੇ ਵੀ 71% ਜੋ ਲੋਕ ਆ ਉਹ ਇਹ ਸੋਚ ਰਹੇ ਆ ਵੀ ਗ੍ਰੀਨਲੈਂਡ ਦੇ ਉੱਤੇ ਜਿਹੜਾ ਕਿਸੇ ਤਰ੍ਹਾਂ ਦਾ ਕਬਜ਼ਾ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਕੈਨੇਡਾ ਦੇ ਮਾਮਲੇ 'ਚ ਵੀ, ਤੇ ਇਸੇ ਤਰ੍ਹਾਂ ਜੋ ਪ੍ਰੈਜ਼ੀਡੈਂਟ ਟਰੰਪ ਹੋਣੀ ਜਾਂ ਉਹਨਾਂ ਦੇ ਜਿਹੜੇ ਸਪੋਰਟਰ ਇਹ ਕਹਿ ਰਹੇ ਆ ਵੀ ਉਹਨਾਂ ਦੀ ਜਿਹੜੀ 3rd ਟਰਮ ਹੋਣੀ ਚਾਹੀਦੀ ਆ, ਉਸ ਹੱਕ ਦੇ ਵਿੱਚ ਲੋਕ ਨਹੀਂ ਹੈ ਜੀ। ਠੀਕ ਹੈ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਉਹ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।